ਭਗਤ ਸਿੰਘ ਉਹਨੇ ਜਿਹੜੇ ਸਾਮਰਾਜ ਦੇ ਉਲਟ ਲੜਨ ਦੀ ਗੱਲ ਕਰਦੇ ਸੀ, ਉਸ ਸਮੇਂ ਵੀ ਕਹਿ ਰਹੇ ਸੀ ਕਿ ਸਾਡੀ ਲੜਾਈ ਇਕੱਲੀ ਬ੍ਰਿਟਿਸ਼ ਹਕੂਮਤ ਨਾਲ ਨਹੀਂ ਹੈਗੀ, ਸਾਡੀ ਲੜਾਈ ਸਾਮਰਾਜ ਦੇ ਨਾਲ ਆ। ਜੇ ਇਹ ਅੰਗਰੇਜ਼ ਚਲੇ ਵੀ ਜਾਣਗੇ ਇਹਨਾਂ ਦੀ ਥਾਂ 'ਤੇ, ਜੇ ਕਾਲੇ ਅੰਗਰੇਜ਼ ਆ ਗਏ ਤਾਂ ਵੀ ਸਾਡੀ ਲੜਾਈ ਜਾਰੀ ਰੱਖੂ। ਤਾਂ ਅੱਜ ਜਿਹੜੇ ਸਾਮਰਾਜ ਦੀ ਉਹ ਗੱਲ ਕਰਦੇ ਨੇ, ਅੱਜ ਅਸੀਂ ਉਸੇ ਸਾਮਰਾਜ ਦੀ ਤਾਕਤਾਂ ਦੇ ਉਲਟ ਲੜ ਰਹੇ ਹਾਂ, ਚਾਹੇ ਉਹ ਕਾਰਪੋਰੇਟ ਘਰਾਣਿਆਂ ਦੇ ਰੂਪ 'ਚ ਹੋਣ, ਚਾਹੇ WTO ਦੇ ਰੂਪ 'ਚ ਹੋਣ। ਤਾਂ ਉਹਨਾਂ ਦੀ ਵਿਚਾਰਧਾਰਾ ਪੰਜਾਬ ਦੇ ਲੋਕਾਂ ਲਈ ਬਹੁਤ ਅਹਿਮੀਅਤ ਰੱਖਦੀ ਹੈ, ਕਿਉਂਕਿ ਜਿਹੜੀ ਲੜਾਈ ਉਹ ਛੱਡ ਕੇ ਗਏ ਨੇ, ਅੱਜ ਉਸੇ ਲੜਾਈ ਨੂੰ ਪੰਜਾਬ ਦੀ ਜਿਹੜੀ ਕਿਸਾਨੀ ਆ, ਜਵਾਨੀ ਆ, ਉਹ ਅੱਗੇ ਵਧਾ ਰਹੀ ਆ। ਜਦੋਂ ਚੌਰੀ ਚੌਰਾ ਦੀ ਘਟਨਾ ਹੁੰਦੀ ਆ ਤੇ ਇੱਕਦਮ ਮਹਾਤਮਾ ਗਾਂਧੀ ਅੰਦੋਲਨ ਨੂੰ ਵਾਪਸ ਲੈ ਲੈਂਦਾ। ਅੰਦੋਲਨ ਜਦੋਂ ਜਮਾ ਉਹਦੀ ਚਰਮ ਸੀਮਾ ਤੇ ਜਾਂਦਾ ਤੇ ਲੋਕ ਇੱਕ ਚੌਂਕੀ ਨੂੰ ਅੱਗ ਲਾ ਦਿੰਦੇ ਨੇ, ਤਾਂ ਹਿੰਸਾ ਦੇ ਨਾਂ ਦੇ ਉੱਤੇ ਇੱਕ ਹਿੰਸਾ ਹੋ ਗਈ, ਇਸ ਕਰਕੇ ਅੰਦੋਲਨ ਵਾਪਸ ਲੈ ਲੈਂਦੇ ਨੇ ਮਹਾਤਮਾ ਗਾਂਧੀ, ਜੋ ਉਸ ਅੰਦੋਲਨ ਦੇ ਆਗੂ ਹੁੰਦੇ ਨੇ। ਤਾਂ ਉਸ ਵਕਤ ਭਗਤ ਸਿੰਘ ਹੁਣਾਂ ਦੇ ਸਾਹਮਣੇ ਇਹ ਸਵਾਲ ਆਉਂਦਾ ਕਿ ਇਹ ਜਿਹੜੀ ਲੀਡਰਸ਼ਿਪ ਆ, ਇਹਦਾ ਕਿਰਦਾਰ ਕਿਹੋ ਜਿਹਾ। ਉਦੋਂ ਉਹ ਸੋਚਣਾ ਸ਼ੁਰੂ ਕਰਦੇ ਨੇ ਉਹਨਾਂ ਦੇ ਬਾਰੇ। ਉਦੋਂ ਉਹ ਕਾਂਗਰਸ ਨਾਲੋਂ ਆਪਦੇ ਆਪ ਨੂੰ ਵੱਖ ਵੀ ਕਰਦੇ ਨੇ, ਆਪਦਾ ਇੱਕ ਹਿੰਦੁਸਤਾਨ ਰੈਵੋਲੂਸ਼ਨਰੀ ਐਸੋਸੀਏਸ਼ਨ ਕਰਕੇ ਇੱਕ ਆਪਦਾ ਖੁਦ ਦਾ ਸੰਗਠਨ ਬਣਾਉਂਦੇ ਨੇ। ਫਿਰ ਉਹ ਇਹ ਵੀ ਸਮਝ ਬਣਾਉਂਦੇ ਨੇ ਕਿ ਮੌਜੂਦਾ ਜਿਹੜੀ ਲੀਡਰਸ਼ਿਪ ਆ ਭਾਰਤ ਦੇ ਅੰਦਰ ਕਾਂਗਰਸ ਦੀ ਅਗਵਾਈ 'ਚ, ਕਿ ਇਹ 'ਚ ਜਿਹੜਾ ਤੱਤ ਭਾਰੂ ਆ, ਇਹ ਸਮਝੌਤਾਵਾਦੀ ਤੱਤ ਆ। ਇਹਨਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਰਾਜ ਕਰਨਾ ਗਾ, ਅੰਗਰੇਜ਼ਾਂ ਨਾਲ ਦਲਾਲੀ ਵਾਲਾ ਕਿਰਦਾਰ ਆ, ਉਹ ਆਪਦੇ ਡਾਕੂਮੈਂਟਾਂ ਦਸਤਾਵੇਜ਼ਾਂ 'ਚ ਉਹ ਲਿਖਦੇ ਨੇ। ਤਾਂ ਫਿਰ ਉਹ ਲਿਖਦੇ ਵੀ ਨੇ, ਜੇ ਅੰਗਰੇਜ਼ ਹਕੂਮਤ ਦੇ ਉਹਦਾ ਅਫਸਰ ਦਾ ਨਾਂ ਲੈ ਕੇ ਉਹ ਕਹਿੰਦੇ ਨੇ, ਜੇ ਇਰਵਿਨ ਦੀ ਥਾਂ 'ਤੇ ਪਰਸ਼ੋਤਮ ਦਾਸ ਠਾਕਰ ਦਾਸ ਇਸ ਦੇਸ਼ ਦੇ ਵਿੱਚ ਤਖਤ ਤੇ ਬਹਿ ਜਾਊਗਾ ਤਾਂ ਮਜ਼ਦੂਰਾਂ ਕਿਸਾਨਾਂ ਨੂੰ ਕੀ ਫਰਕ ਪੈਂਦਾ। ਉਸ ਮੌਕੇ ਤੇ ਜਦੋਂ ਦੇਸ਼ ਦੀਆਂ ਸਾਰੀਆਂ ਹੀ ਤਾਕਤਾਂ ਕਾਂਗਰਸ ਦੀ ਅਗਵਾਈ 'ਚ ਲੜ ਰਹੀਆਂ ਨੇ, ਉਦੋਂ ਇੱਕ ਨੌਜਵਾਨਾਂ ਦਾ ਗਰੁੱਪ ਇਸ ਗੱਲ ਨੂੰ 1930-31 ਦੇ ਵਿੱਚ ਹੀ ਚਿੰਨ੍ਹਿਤ ਕਰ ਲੈਂਦਾ ਕਿ ਇਹ ਜਿਹੜੀ ਲੀਡਰਸ਼ਿਪ ਆ, ਇਹ ਸਮਝੌਤਾ ਪ੍ਰਸਤ ਲੀਡਰਸ਼ਿਪ ਆ। ਜੇ ਇਹਦੀ ਅਗਵਾਈ 'ਚ ਆਜ਼ਾਦੀ ਆਉਂਦੀ ਵੀ ਆ ਤਾਂ ਉਹ ਆਜ਼ਾਦੀ ਪੂਰੀ ਨਹੀਂ ਹੋਣੀ। ਤਾਂ ਇਹ ਉਹਨਾਂ ਦੀ ਬਹੁਤ ਵੱਡੀ ਦੇਣ ਆ। ਉਸੇ ਡਾਕੂਮੈਂਟ ਨੂੰ ਲੈ ਕੇ ਸਭ ਤੋਂ ਜ਼ਿਆਦਾ ਵਿਵਾਦ ਆ, ਜਿਹੜਾ ਭਾਸ਼ਾ ਨੂੰ ਲੈ ਕੇ, ਲਿਪੀ ਨੂੰ ਲੈ ਕੇ ਜੋ ਉਹਨਾਂ ਦੀ ਪੋਜੀਸ਼ਨ ਲਈ ਆ ਕਿ ਦੇਵਨਾਗਰੀ ਲਿਪੀ ਅਪਣਾ ਲੈਣੀ ਚਾਹੀਦੀ ਹੈ। ਚਲੋ, ਤੇ ਜੇ ਮੈਨੂੰ ਪੁੱਛੋ, ਸਾਡੀ ਜਥੇਬੰਦੀ ਨੂੰ ਪੁੱਛੋ, ਅਸੀਂ ਵੀ ਉਹ ਪੋਜੀਸ਼ਨ ਨਾਲੋਂ ਮੈਂ ਸਹਿਮਤ ਨਹੀਂ ਹੈਗੇ, ਭਗਤ ਸਿੰਘ ਦੀ ਪੋਜੀਸ਼ਨ ਨਾਲ, ਉਸ ਨਾਲ ਕਿ ਦੇਵਨਾਗਰੀ ਅਪਣਾ ਲੈਣੀ ਚਾਹੀਦੀ ਆ। ਉਹ ਉਹਨਾਂ ਦੀ ਪੂਰਨ ਨਹੀਂ ਹੈਗਾ। ਭਗਤ ਸਿੰਘ ਸੰਪੂਰਨ ਹੁੰਦੇ ਨੇ ਆਪਦੀ ਸ਼ਹੀਦੀ ਤੱਕ। ਉਹਨਾਂ ਦੀ ਸਮਝ ਵਿਕਸਿਤ ਹੁੰਦੀ ਆ। ਪਹਿਲਾਂ ਉਹ HRA ਬਣਾਉਂਦੇ ਨੇ, ਫਿਰ HSRA ਬਣਾਉਂਦੇ ਨੇ। ਦੇਖੋ, ਪੰਜਾਬ ਦੀ ਜਿਹੜੀ ਆਮ ਜਨਤਾ ਹੁੰਦੀ ਆ, ਉਹ ਕਦੇ ਵੀ ਸ਼ਹੀਦਾਂ ਨੂੰ ਉਹਨਾਂ ਦੀ ਪੂਰੀ ਵਿਚਾਰਧਾਰਾ ਦੇ ਹਿਸਾਬ ਨਾਲ ਨਹੀਂ ਯਾਦ ਕਰਦੀ। ਉਹ ਇੱਕ ਪੋਲੀਟੀਕਲ ਸੈਕਸ਼ਨ ਹੀ ਹੁੰਦਾ ਜਿਹੜਾ ਉਹਨਾਂ ਦੀ ਉਹਦੇ ਵਿੱਚੋਂ ਸਿਆਸਤ ਵੀ ਸਮਝਦਾ, ਸਿਆਸਤ ਨੂੰ ਅੱਗੇ ਵਧਾਉਂਦਾ ਜਾਂ ਸਿਆਸਤ ਨੂੰ ਤੋੜ ਮਰੋੜ ਕੇ ਪੇਸ਼ ਕਰਦਾ। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਮੇਰਾ ਨਾਮ ਮਨਦੀਪ ਪੂਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਅਸੀਂ ਅੱਜ ਸ਼ੰਭੂ ਬਾਰਡਰ ਤੇ ਮੌਜੂਦ ਹਾਂ। ਅੱਜ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਤੇ ਇੱਥੇ ਸ਼ੰਭੂ ਬਾਰਡਰ ਤੇ ਨੌਜਵਾਨਾਂ ਨੇ ਤੇ ਕਿਸਾਨਾਂ ਨੇ ਮਿਲ ਕੇ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਯਾਦ ਕੀਤਾ ਹੈ। ਤੇ ਅੱਜ ਸਾਡੇ ਨਾਲ ਨੌਜਵਾਨ ਕਿਸਾਨ ਆਗੂ ਹਰਮਨਦੀਪ ਹੈਗਾ ਤੇ ਹਰਮਨਦੀਪ ਨਾਲ ਆਪਾਂ ਗੱਲ ਕਰਾਂਗੇ ਕਿ ਜਿਹੜੇ ਸ਼ਹੀਦ ਭਗਤ ਸਿੰਘ ਦੀ ਜਿਹੜੀ ਵਿਰਾਸਤ ਹੈ ਉਹ ਕਿਵੇਂ ਕਿਸਾਨ ਮੂਵਮੈਂਟ, ਨੌਜਵਾਨ ਮੂਵਮੈਂਟ ਤੇ ਮਜ਼ਦੂਰ ਮੂਵਮੈਂਟ ਵਾਸਤੇ ਕੀ ਰਾਹ ਪਾਉਂਦੀ ਹੈ ਤੇ ਕਿਉਂ ਜ਼ਰੂਰੀ ਹੈ ਉਹਨਾਂ ਨੂੰ ਉਹਨਾਂ ਦੀ ਸ਼ਹੀਦੀ ਤੇ ਜਾਂ ਫਿਰ ਉਹਨਾਂ ਦੇ ਜਨਮ ਦਿਵਸ ਤੇ ਯਾਦ ਕਰਨਾ। ਸਭ ਤੋਂ ਪਹਿਲਾਂ ਤਾਂ ਸਰ, ਅੱਜ ਜਿਹੜਾ ਸ਼ਹੀਦੀ ਦਿਹਾੜਾ ਹੈ ਭਗਤ ਸਿੰਘ ਦਾ, ਉਹਦੇ ਕੀ ਮਾਇਨੇ ਨੇ ਪੰਜਾਬੀਆਂ ਵਾਸਤੇ ਜਾਂ ਫਿਰ ਲੋਕਾਂ ਵਾਸਤੇ? ਦੇਖੋ ਜੀ, ਸਭ ਤੋਂ ਅੱਜ ਦੇ ਸਮੇਂ ਜਦੋਂ ਪੂਰਾ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਪਿਛਲੇ 3-4 ਸਾਲ ਤੋਂ ਲਗਾਤਾਰ ਕੇਂਦਰ ਦੇ ਵਿੱਚ ਆ ਤੇ ਮੋਦੀ ਸਰਕਾਰ ਤਾਨਾਸ਼ਾਹੀ ਅੱਗੇ ਵਧਾ ਰਹੀ ਆ ਤੇ ਕਾਰਪੋਰੇਟ ਨੀਤੀਆਂ ਨੂੰ ਖੇਤਾਂ ਤੱਕ ਪਹੁੰਚਾ ਰਹੀ ਆ, ਖੇਤਾਂ ਤੇ ਅੱਖਾਂ, ਫਸਲਾਂ ਤੇ ਅੱਖਾਂ, ਤਾਂ ਇਸ ਦੌਰ ਦੇ ਵਿੱਚ ਭਗਤ ਸਿੰਘ ਉਹਨੇ ਜਿਹੜੇ ਸਾਮਰਾਜ ਦੇ ਉਲਟ ਲੜਨ ਦੀ ਗੱਲ ਕਰਦੇ ਸੀ, ਉਸ ਸਮੇਂ ਵੀ ਕਹਿ ਰਹੇ ਸੀ ਕਿ ਸਾਡੀ ਲੜਾਈ ਇਕੱਲੀ ਬ੍ਰਿਟਿਸ਼ ਹਕੂਮਤ ਨਾਲ ਨਹੀਂ ਹੈਗੀ, ਸਾਡੀ ਲੜਾਈ ਸਾਮਰਾਜ ਦੇ ਨਾਲ ਆ। ਜੇ ਇਹ ਅੰਗਰੇਜ਼ ਚਲੇ ਵੀ ਜਾਣਗੇ ਇਹਨਾਂ ਦੀ ਥਾਂ 'ਤੇ, ਜੇ ਕਾਲੇ ਅੰਗਰੇਜ਼ ਆ ਗਏ ਤਾਂ ਵੀ ਸਾਡੀ ਲੜਾਈ ਜਾਰੀ ਰੱਖੂ। ਤਾਂ ਅੱਜ ਜਿਹੜੇ ਸਾਮਰਾਜ ਦੀ ਉਹ ਗੱਲ ਕਰਦੇ ਨੇ, ਅੱਜ ਅਸੀਂ ਉਸੇ ਸਾਮਰਾਜ ਦੀ ਤਾਕਤਾਂ ਦੇ ਉਲਟ ਲੜ ਰਹੇ ਹਾਂ, ਚਾਹੇ ਉਹ ਕਾਰਪੋਰੇਟ ਘਰਾਣਿਆਂ ਦੇ ਰੂਪ 'ਚ ਹੋਣ, ਚਾਹੇ WTO ਦੇ ਰੂਪ 'ਚ ਹੋਣ। ਤਾਂ ਉਹਨਾਂ ਦੀ ਵਿਚਾਰਧਾਰਾ ਪੰਜਾਬ ਦੇ ਲੋਕਾਂ ਲਈ ਬਹੁਤ ਅਹਿਮੀਅਤ ਰੱਖਦੀ ਆ, ਕਿਉਂਕਿ ਜਿਹੜੀ ਲੜਾਈ ਉਹ ਛੱਡ ਕੇ ਗਏ ਨੇ, ਅੱਜ ਉਸੇ ਲੜਾਈ ਨੂੰ ਪੰਜਾਬ ਦੀ ਜਿਹੜੀ ਕਿਸਾਨੀ ਆ, ਜਵਾਨੀ ਆ, ਉਹ ਅੱਗੇ ਵਧਾ ਰਹੀ ਆ। ਅੱਛਾ, ਇੱਕ ਲੋਕਾਂ ਨੂੰ ਇਹ ਤਾਂ ਪਤਾ ਕਿ ਸ਼ਹੀਦ ਭਗਤ ਸਿੰਘ ਸਾਹਿਬ ਸੀਗੇ, ਆਜ਼ਾਦੀ ਦੀ ਲੜਾਈ ਵਾਸਤੇ ਲੜੇ, ਪਰ ਉਹ ਕਿਹੜੇ ਮੋਰਚਿਆਂ 'ਚ ਐਕਟਿਵ ਰਹੇ, ਕੀ ਉਹ ਮਾੜਾ ਜਿਹਾ ਜੇ ਤੁਸੀਂ ਦੱਸੋ ਤਾਂ। ਦੇਖੋ, ਜਿਹੜਾ ਉਸ ਵਕਤ ਜੇ ਆਪਾਂ ਹਾਲਾਤ ਦੀ ਗੱਲ ਕਰੀਏ ਤਾਂ ਅੰਗਰੇਜ਼ੀ ਹਕੂਮਤ ਦੇ ਉਲਟ ਕਾਂਗਰਸ ਇੱਕ ਸਭ ਤੋਂ ਵੱਡਾ ਪਲੇਟਫਾਰਮ ਦੇ ਤੌਰ 'ਤੇ ਉੱਭਰ ਰਹੀ ਸੀ। ਸਭ ਤੋਂ ਵੱਡਾ ਪਲੇਟਫਾਰਮ ਕਾਂਗਰਸ ਦਾ ਸੀ। ਉਸੇ ਪਲੇਟਫਾਰਮ ਦੇ ਉੱਤੇ ਆਪਾਂ ਸਾਰੇ ਜਾਣਦੇ ਹਾਂ, ਉਹ ਕਾਂਗਰਸ ਅੱਜ ਵਰਗੀ ਕਾਂਗਰਸ ਨਹੀਂ ਸੀ। ਉਹਦੇ 'ਚ ਖੱਬੇ ਪੱਖੀ ਵਿਚਾਰਧਾਰਾ ਰੱਖਣ ਵਾਲੀਆਂ ਤਬਕੇ ਵੀ ਉਹਦੇ ਵਿੱਚ ਹੀ ਸੀ ਤੇ ਦੂਜੇ ਪਾਸੇ ਹਿੰਦੂ ਮਹਾਸਭਾ ਵਰਗੀਆਂ ਤਾਕਤਾਂ ਵੀ ਉਹਦਾ ਵੀ ਹਿੱਸਾ ਸੀ।
ਪੰਜਾਬ ਦੇ ਵਿੱਚੋਂ ਅਕਾਲੀ ਦਲ ਜਦੋਂ ਪਹਿਲਾ ਮੋਰਚਾ ਜਿੱਤਿਆਗਾ ਉਹ ਤੋਂ ਬਾਅਦ ਵੀ ਉਹ ਵੀ ਬਹੁਤ ਤਾਲਮੇਲ ਨਾਲ ਕਾਂਗਰਸ ਦੇ ਪ੍ਰਭਾਵ ਥੱਲੇ ਹੀ ਅੱਗੇ ਵਧਿਆ। ਤਾਂ ਦੇਸ਼ ਦੀਆਂ ਜਿੰਨੀਆਂ ਵੀ ਅੰਗਰੇਜ਼ ਹਕੂਮਤ ਵਿਰੋਧੀ ਤਾਕਤਾਂ ਨੇ ਉਹਨਾਂ ਸਾਰਿਆਂ ਦਾ ਇੱਕ ਪਲੇਟਫਾਰਮ ਸੀ, ਜਿਹਨੂੰ ਆਮ ਤੌਰ ਤੇ ਇਤਿਹਾਸ ਦੇ ਵਿੱਚ ਤੇ ਕਾਂਗਰਸ ਦਾ ਖੱਬਾ ਧੜਾ, ਕਾਂਗਰਸ ਦਾ ਸੱਜਾ ਧੜਾ, ਇਸ ਕਰਕੇ ਯਾਦ ਵੀ ਉਹਨਾਂ ਬਾਰੇ ਗੱਲ ਵੀ ਕੀਤੀ ਜਾਂਦੀ ਆ। ਤਾਂ ਭਗਤ ਸਿੰਘ ਹੁਣੇ ਵੀ ਜਿਹੜਾ ਮਹਾਤਮਾ ਗਾਂਧੀ ਦੀ ਅਗਵਾਈ ਦੇ ਵਿੱਚ ਨਾ ਮਿਲਵਰਤਨ ਅੰਦੋਲਨ ਚੱਲਿਆ 1919 ਚ, ਫਿਰ ਮੁੜ ਕੇ 1921 ਚ ਜਿਹੜਾ ਚੌਰੀ ਚੌਰਾ ਦੀ ਘਟਨਾ ਹੁੰਦੀ ਆ, ਤਾਂ ਉਸ ਅੰਦੋਲਨ ਦਾ ਹਿੱਸਾ ਹੀ ਸੀ ਇੱਕ ਨੌਜਵਾਨਾਂ ਦੇ ਰੂਪ ਦੇ ਵਿੱਚ। ਜਦੋਂ ਚੌਰੀ ਚੌਰਾ ਦੀ ਘਟਨਾ ਹੁੰਦੀ ਆ ਤੇ ਇੱਕਦਮ ਮਹਾਤਮਾ ਗਾਂਧੀ ਅੰਦੋਲਨ ਨੂੰ ਵਾਪਸ ਲੈ ਲੈਂਦਾ ਕਿ ਅੰਦੋਲਨ ਜਦੋਂ ਜਮਾ ਉਹਦੀ ਚਰਮ ਸੀਮਾ ਤੇ ਜਾਂਦਾ ਤੇ ਲੋਕ ਇੱਕ ਚੌਂਕੀ ਨੂੰ ਅੱਗ ਲਾ ਦਿੰਦੇ ਨੇ, ਤਾਂ ਹਿੰਸਾ ਦੇ ਨਾਂ ਦੇ ਉੱਤੇ ਕਿ ਹਿੰਸਾ ਹੋ ਗਈ, ਇਸ ਕਰਕੇ ਅੰਦੋਲਨ ਵਾਪਸ ਲੈ ਲੈਂਦੇ ਨੇ ਮਹਾਤਮਾ ਗਾਂਧੀ ਜੋ ਉਸ ਅੰਦੋਲਨ ਦੇ ਆਗੂ ਹੁੰਦੇ ਨੇ। ਤਾਂ ਉਸ ਵਕਤ ਭਗਤ ਸਿੰਘ ਹੁਣਾਂ ਦੇ ਸਾਹਮਣੇ ਇਹ ਸਵਾਲ ਆਉਂਦਾ ਕਿ ਇਹ ਜਿਹੜੀ ਲੀਡਰਸ਼ਿਪ ਆ ਇਹਦਾ ਕਿਰਦਾਰ ਕਿਹੋ ਜਿਹਾ। ਉਦੋਂ ਉਹ ਸੋਚਣਾ ਸ਼ੁਰੂ ਕਰਦੇ ਨੇ ਉਹਨਾਂ ਦੇ ਬਾਰੇ। ਉਦੋਂ ਉਹ ਕਾਂਗਰਸ ਨਾਲੋਂ ਆਪਦੇ ਆਪ ਨੂੰ ਵੱਖ ਵੀ ਕਰਦੇ ਨੇ, ਆਪਦਾ ਇੱਕ ਹਿੰਦੁਸਤਾਨ ਰੈਵੋਲੂਸ਼ਨਰੀ ਐਸੋਸੀਏਸ਼ਨ ਕਰਕੇ ਇੱਕ ਆਪਦਾ ਖੁਦ ਦਾ ਸੰਗਠਨ ਬਣਾਉਂਦੇ ਨੇ। ਬਾਅਦ ਚ ਜਿਹਨੂੰ ਉਹ ਚ ਸੋਸ਼ਲਿਸਟ ਸ਼ਬਦ ਵੀ ਐਡ ਕਰਦੇ ਨੇ, ਪਹਿਲਾਂ HRA ਬਣਾਉਂਦੇ, ਉਹਦਾ ਵੀ ਨਾਮ ਬਦਲ ਕੇ HSRA ਕਰਦੇ ਨੇ। ਤਾਂ ਭਗਤ ਸਿੰਘ ਇਕੱਲੇ ਨਹੀਂ ਸੀ, ਉਹਨਾਂ ਆਮ ਤੌਰ ਤੇ ਹੁੰਦਾ ਕਿ ਭਗਤ ਸਿੰਘ ਉਹਨਾਂ ਦਾ ਨਾਮ ਆਪਣੇ ਜ਼ਿਆਦਾ ਆਉਂਦਾ ਗਾ, ਆਮ ਤੌਰ ਤੇ ਇੱਕ ਨਾਮ ਜ਼ਿਆਦਾ ਉੱਭਰਦਾ ਗਾ, ਉਹਦੇ ਕੁਝ ਕਾਰਨ ਵੀ ਹੁੰਦੇ ਨੇ। ਉਹਨਾਂ ਦੀ ਵੀ ਜਿਹੜੀ ਭਗਤ ਸਿੰਘ ਦੀ ਵਿਚਾਰਧਾਰਾ ਉਹਦੇ ਚ ਉਹਨਾਂ ਦੀ ਸਾਰੀ ਟੀਮ ਦਾ ਹੀ ਠੀਕ ਮਿਲ ਕੇ ਹੀ ਇੱਕ ਸਾਂਝੀ ਹੀ ਲੀਡਰਸ਼ਿਪ ਸੀ। ਉਹ ਚ ਸੁਖਦੇਵ ਦਾ ਵੀ ਉਹਨਾਂ ਹੀ ਯੋਗਦਾਨ ਆ, ਉਹ ਚ ਬੋਹਾ ਕਰਕੇ ਉਹਨਾਂ ਦਾ ਆਗੂ ਹੈ ਜਿਹੜਾ ਬੰਬ ਦਾ ਐਕਸਪੈਰੀਮੈਂਟ ਕਰਦਾ ਹੋਇਆ, ਬੰਬ ਉਹਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਜਿਹੜਾ ਸ਼ਹੀਦ ਹੁੰਦਾ ਗਾ। ਤਾਂ ਉਹ ਸਾਰੀ ਲੀਡਰਸ਼ਿਪ ਦੇ ਵਿੱਚ ਜਿਹੜਾ ਉਹਨਾਂ ਦੀ ਕਾਂਗਰਸ ਨੂੰ ਸਮਝਣ 'ਚ, ਉਸ ਸਮੇਂ ਦੀ ਹਾਲਾਤ ਨੂੰ ਸਮਝਣ 'ਚ ਉਹਨਾਂ ਨੇ ਡਾਕੂਮੈਂਟ ਲਿਖੇ ਨੇ। ਤਾਂ ਉਹ ਉਸ ਵਕਤ ਅੰਗਰੇਜ਼ੀ ਹਕੂਮਤ ਨਾਲ ਪੂਰਨ ਆਜ਼ਾਦੀ ਦੇ ਤੌਰ ਤੇ ਲੜਨ ਦਾ ਇਰਾਦਾ ਤੈਅ ਕਰਦੇ ਨੇ। ਫਿਰ ਉਹ ਲੜਾਈ ਦੇ ਮਾਇਨੇ ਕੀ ਨੇ ਕਿ ਉਹ ਸਮਾਜਵਾਦ ਤੱਕ ਜਾਣੀ ਚਾਹੀਦੀ ਆ, ਸਾਮਰਾਜ ਤੋਂ ਪੂਰੀ ਤਰ੍ਹਾਂ ਮੁਕਤੀ ਹੋਣੀ ਚਾਹੀਦੀ ਆ, ਇੱਥੋਂ ਇਹ ਸਮਝ ਬਣਾਉਂਦੇ ਨੇ। ਫਿਰ ਉਹ ਇਹ ਵੀ ਸਮਝ ਬਣਾਉਂਦੇ ਨੇ ਕਿ ਮੌਜੂਦਾ ਜਿਹੜੀ ਲੀਡਰਸ਼ਿਪ ਆ ਭਾਰਤ ਦੇ ਅੰਦਰ ਕਾਂਗਰਸ ਦੀ ਅਗਵਾਈ 'ਚ, ਕਿ ਇਹ 'ਚ ਜਿਹੜਾ ਤੱਤ ਭਾਰੂ ਆ ਇਹ ਸਮਝੌਤਾਵਾਦੀ ਤੱਤ ਆ। ਇਹਨਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਰਾਜ ਕਰਨਾ ਗਾ, ਅੰਗਰੇਜ਼ਾਂ ਨਾਲ ਦਲਾਲੀ ਵਾਲਾ ਕਿਰਦਾਰ ਆ ਉਹ ਆਪਦੇ ਡਾਕੂਮੈਂਟਾਂ ਦਸਤਾਵੇਜ਼ਾਂ 'ਚ ਉਹ ਲਿਖਦੇ ਨੇ। ਤਾਂ ਫਿਰ ਉਹ ਲਿਖਦੇ ਵੀ ਨੇ ਜੇ ਅੰਗਰੇਜ਼ ਹਕੂਮਤ ਦੇ ਉਹਦਾ ਅਫਸਰ ਦਾ ਨਾਂ ਲੈ ਕੇ ਉਹ ਕਹਿੰਦੇ ਨੇ ਜੇ ਇਰਵਿਨ ਦੀ ਥਾਂ ਤੇ ਪਰਸ਼ੋਤਮ ਦਾਸ ਠਾਕਰ ਦਾਸ ਇਸ ਦੇਸ਼ ਦੇ ਵਿੱਚ ਤਖਤ ਤੇ ਬਹਿ ਜਾਊਗਾ ਤਾਂ ਮਜ਼ਦੂਰਾਂ ਕਿਸਾਨਾਂ ਨੂੰ ਕੀ ਫਰਕ ਪੈਂਦਾ। ਤਾਂ ਜਿਹੜਾ ਕਾਂਗਰਸ ਦਾ ਸਮਝੌਤਾ ਪ੍ਰਸਤੀ ਤੇ ਦਲਾਲੀ ਵਾਲਾ ਕਿਰਦਾਰ ਆ ਜੋ ਬਾਅਦ ਦੇ ਵਿੱਚ ਸਹੀ ਵੀ ਸਾਬਤ ਹੋਇਆ ਕਿ ਸਾਮਰਾਜੀ ਤਾਕਤਾਂ ਨਾਲ ਮਿਲ ਕੇ ਹੀ ਦੇਸ਼ ਦੀ ਸਾਰੀ ਨੀਤੀ ਅੱਗੇ ਵਧਾਈ, ਤਾਂ ਉਹਦੇ ਤੋਂ ਮੌਕੇ ਤੇ ਸਮਝਣਾ ਉਹਨੂੰ। ਬਾਅਦ ਦੇ ਵਿੱਚ ਅੱਜ ਆਪਾਂ ਵਿਸ਼ਲੇਸ਼ਣ ਕਰਨਾ ਸੌਖਾ ਇਤਿਹਾਸ 'ਚ ਜੋ ਹੋ ਗਿਆ, ਪਰ ਉਸ ਮੌਕੇ ਤੇ ਜਦੋਂ ਦੇਸ਼ ਦੀਆਂ ਸਾਰੀਆਂ ਹੀ ਤਾਕਤਾਂ ਕਾਂਗਰਸ ਦੀ ਅਗਵਾਈ 'ਚ ਲੜ ਰਹੀਆਂ ਨੇ, ਉਦੋਂ ਇੱਕ ਨੌਜਵਾਨਾਂ ਦਾ ਗਰੁੱਪ ਇਸ ਗੱਲ ਨੂੰ 1930-31 ਦੇ ਵਿੱਚ ਹੀ ਚਿੰਨਤ ਕਰ ਲੈਂਦਾ ਕਿ ਇਹ ਜਿਹੜੀ ਲੀਡਰਸ਼ਿਪ ਆ ਇਹ ਸਮਝੌਤਾ ਪ੍ਰਸਤ ਲੀਡਰਸ਼ਿਪ ਆ, ਜੇ ਇਹਦੀ ਅਗਵਾਈ 'ਚ ਆਜ਼ਾਦੀ ਆਉਂਦੀ ਵੀ ਆ ਤਾਂ ਉਹ ਆਜ਼ਾਦੀ ਪੂਰੀ ਨਹੀਂ ਹੋਣੀ। ਤਾਂ ਇਹ ਉਹਨਾਂ ਦੀ ਬਹੁਤ ਵੱਡੀ ਦੇਣ ਆ ਕਿ ਮੌਕੇ ਦੇ ਉੱਤੇ ਆਪਦੇ ਸਮੇਂ ਦੇ ਹਾਲਾਤਾਂ ਨੂੰ ਸਮਝਣਾ ਤੇ ਉਹਦੇ ਮੁਤਾਬਕ ਸਿਰਫ ਸਮਝਣਾ ਨਹੀਂ, ਉਹਨਾਂ ਨੇ ਐਕਟ ਕਰਨ ਦੀ ਵੀ ਕੋਸ਼ਿਸ਼ ਕੀਤੀ, ਆਪਦਾ ਸੰਗਠਨ ਬਣਾਇਆ। ਆਜ਼ਾਦੀ ਕਿਵੇਂ ਲੈਣੀ ਉਹਨਾਂ ਦਾ ਇੱਕ ਦਸਤਾਵੇਜ਼ ਆ, ਇਨਕਲਾਬ ਦਾ ਖਰੜਾ ਕਹਿੰਦੇ ਨੇ, ਉਹ ਅੰਗਰੇਜ਼ੀ 'ਚ ਉਹ ਹੈਗਾ ਟੂ ਦਾ ਯੰਗ ਪੋਲੀਟੀਕਲ ਵਰਕਰ। ਉਹਦੇ 'ਚ ਉਹ ਪੂਰਾ ਆਪਦਾ ਪੋਲੀਟੀਕਲ ਪ੍ਰੋਗਰਾਮ ਦਿੰਦੇ ਨੇ ਕਿ ਸਾਡੇ ਹਿਸਾਬ ਨਾਲ ਆਜ਼ਾਦੀ ਜਾਂ ਇਨਕਲਾਬ ਅਸਲ 'ਚ ਕਿਵੇਂ ਆਊਗਾ। ਤਾਂ ਇਸ ਕਰਕੇ ਉਹਨਾਂ ਦੀ ਅਹਿਮੀਅਤ ਆਜ਼ਾਦੀ ਦੀ ਸਾਰੀ ਲੜਾਈ ਦੇ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਆ। ਤੇ ਅੱਜ ਉਹਨਾਂ ਵੱਲੋਂ ਚਿੰਨਤ ਕੀਤੀਆਂ ਸਮੱਸਿਆਵਾਂ ਨੂੰ ਹੀ ਅਸੀਂ ਚਿੰਨਤ ਕਰੀ ਬੈਠੇ ਹਾਂ ਕਾਰਪੋਰੇਟ ਨੀਤੀਆਂ ਦੇ ਰੂਪ 'ਚ ਕਿ ਮੋਦੀ ਦੀ ਤਾਨਾਸ਼ਾਹੀ ਦੇ ਰੂਪ 'ਚ, ਤਾਂ ਉਹਦੇ ਉਲਟ ਅਸੀਂ ਲੜ ਰਹੇ ਹਾਂ। ਅੱਛਾ, ਇੱਕ ਇਹ ਬਹੁਤ ਚੱਲਦਾ ਹੈ ਕਿ ਜਿਹੜਾ ਭਗਤ ਸਿੰਘ ਸਾਹਿਬ ਹੋ ਰਹੀ ਹੈਗੇ ਆ ਇਹ ਸਿਰਫ ਲੈਫਟ ਦੇ ਹੀ ਆਈਡੀਅਲ ਹੈਗੇ ਆ। ਪੰਜਾਬ ਦੇ ਬਹੁਤ ਸਾਰੇ ਲੋਕ ਇਹਦੇ ਵੱਲ ਜਿਹੜਾ ਬਾਈਨਰੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ, ਇਵਨ ਉਹਨਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਆ, ਜਦ ਕਿ ਉਹ ਤਾਂ ਅਕਾਲੀ ਮੋਰਚਾ 'ਚ ਵੀ ਗਏ ਸੀਗੇ, ਆਪਾਂ ਨੂੰ ਉਸ ਚੀਜ਼ ਦਾ ਵੀ ਪਤਾ ਹੈ। ਤਾਂ ਉਹ ਜਿਹੜਾ ਉਹਨਾਂ ਨੂੰ ਵੰਡਣ ਵਾਲਾ ਹੈਗਾ ਤਬਕਾ ਤੇ ਖਾਲੀ ਲੈਫਟ ਵਾਲੀ ਮਾਰਕੇਬਾਜ਼ੀ ਹੈਗੀ ਆ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਉਹ ਸਹੀ ਹੈ ਜਾਂ ਫਿਰ ਉਹ ਸਮੂਹ ਪੰਜਾਬੀਆਂ ਦਾ ਹੀ ਇੱਕ ਲੜਨ ਵਾਲੀ ਤਾਕਤਾਂ ਦਾ ਇੱਕ ਹਿਸਾਬ ਨਾਲ ਆਈਡੀਅਲ ਸਿੰਬਲ ਹੈ? ਦੇਖੋ, ਭਗਤ ਸਿੰਘ ਨੂੰ ਜੇ ਆਪਾਂ ਦੇਖੀਏ, ਭਗਤ ਸਿੰਘ ਉਮਰ ਮਤਲਬ 16-17 ਸਾਲ ਦੀ ਉਮਰ 'ਚੋਂ ਲਾ ਲਓ ਕਿ ਪੋਲੀਟੀਕਲੀ ਐਕਟਿਵ ਹੋ ਜਾਂਦੇ ਨੇ। ਉਹਨਾਂ ਦਾ ਡਾਕੂਮੈਂਟ ਨੇ ਜਿਹੜੇ ਸਭ ਤੋਂ ਪੁਰਾਣੇ 16-17 ਸਾਲਾਂ ਦੀ ਉਮਰ ਦਾ ਵੀ ਇੱਕ ਡਾਕੂਮੈਂਟ ਆ। ਉਸੇ ਡਾਕੂਮੈਂਟ ਨੂੰ ਲੈ ਕੇ ਸਭ ਤੋਂ ਜ਼ਿਆਦਾ ਵਿਵਾਦ ਆ, ਜਿਹੜਾ ਭਾਸ਼ਾ ਨੂੰ ਲੈ ਕੇ, ਲਿਪੀ ਨੂੰ ਲੈ ਕੇ ਜੋ ਉਹਨਾਂ ਦੀ ਪੋਜੀਸ਼ਨ ਲਈ ਆ ਕਿ ਦੇਵਨਾਗਰੀ ਲਿਪੀ ਅਪਣਾ ਲੈਣੀ ਚਾਹੀਦੀ ਹੈ। ਚਲੋ ਉਹ ਪੋਜੀਸ਼ਨ ਤੇ ਜੇ ਮੈਨੂੰ ਪੁੱਛੋ, ਸਾਡੀ ਜਥੇਬੰਦੀ ਨੂੰ ਪੁੱਛੋ, ਅਸੀਂ ਵੀ ਉਹ ਪੋਜੀਸ਼ਨ ਨਾਲੋਂ ਮੈਂ ਸਹਿਮਤ ਨਹੀਂ ਹੈਗੇ ਭਗਤ ਸਿੰਘ ਦੀ ਪੋਜੀਸ਼ਨ ਨਾਲ, ਉਸ ਨਾਲ ਕਿ ਦੇਵਨਾਗਰੀ ਅਪਣਾ ਲੈਣੀ ਚਾਹੀਦੀ ਆ, ਕਿਉਂਕਿ ਉਹ ਇੱਕ ਸੰਦਰਭ 'ਚ ਗੱਲ ਕਰ ਰਹੇ ਨੇ। ਕਿਉਂਕਿ ਉਦੋਂ ਫਿਰਕਾ ਪ੍ਰਸਤੀ ਦਾ ਦੌਰ ਚੱਲ ਪੈਂਦਾ, ਅੰਗਰੇਜ਼ ਰਾਜ
ਕਰੋ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਹਿੰਦੂ ਮੁਸਲਿਮ ਦੀ ਰਾਜਨੀਤੀ ਆ ਜਿਹੜੀ ਉਹ ਤੋਂ ਹਿੰਦੂ ਮਹਾਸਭਾ ਵਰਗੀਆਂ ਤਾਕਤਾਂ ਹੁੰਦੀਆਂ ਨੇ ਉਹ ਉੱਭਰ ਆਉਂਦੀਆਂ ਨੇ, ਤਾਂ ਉਸ ਦੌਰ ਦੇ ਨੂੰ ਆਪਦੇ ਵੱਲੋਂ ਉਹ ਇੱਕ ਤਰੀਕੇ ਨਾਲ ਐਡਰੈਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਚਲੋ ਉਹਨੂੰ ਉਹ ਗਲਤ ਤਰੀਕੇ ਨਾਲ ਐਡਰੈਸ ਕਰਦੇ ਨੇ ਅੱਜ ਆਪਾਂ ਇਹ ਕਹਿ ਸਕਦੇ ਹਾਂ, ਪਰ ਉਹ ਉਹਨਾਂ ਦੀ ਪੂਰਨ ਨਹੀਂ ਹੈਗਾ। ਭਗਤ ਸਿੰਘ ਸੰਪੂਰਨ ਹੁੰਦੇ ਨੇ ਆਪਦੀ ਸ਼ਹੀਦੀ ਤੱਕ। ਸ਼ਹੀਦੀ ਤੇ ਉਹਨਾਂ ਦੀ ਸਮਝ ਵਿਕਸਿਤ ਹੁੰਦੀ ਆ, ਪਹਿਲਾਂ ਉਹ HRA ਬਣਾਉਂਦੇ ਨੇ, ਫਿਰ HSRA ਬਣਾਉਂਦੇ ਨੇ। ਮਤਲਬ ਜੇ ਉਹਨਾਂ ਦਾ ਸ਼ੁਰੂ ਵਾਲਾ ਪੋਲੀਟੀਕਲ ਜਦੋਂ ਐਕਟਿਵ ਹੋਏ ਨੇ HRA ਬਣਾਉਂਦੇ ਨੇ, ਉਦੋਂ ਉਹ ਜਿਹੜੇ ਅਨਾਰਕਿਸਟ ਲੀਡਰ ਨੇ ਦੁਨੀਆ ਪੱਧਰ ਤੇ, ਜਿਹੜਾ ਅਨਾਰਕਿਜ਼ਮ ਦਾ ਵਿਚਾਰਧਾਰਾ ਗਈ, ਅਰਾਜਕਤਾਵਾਦੀ ਵਿਚਾਰਧਾਰਾ ਗਈ, ਉਹਦੇ ਤੋਂ ਬਹੁਤ ਪ੍ਰਭਾਵਿਤ ਨੇ ਉਹ। ਇੱਕ ਸਮੇਂ ਬਾਅਦ ਆ ਕੇ ਉਹ ਰੂਸ ਦੀ ਕ੍ਰਾਂਤੀ ਤੋਂ ਪ੍ਰਭਾਵਿਤ ਹੁੰਦੇ ਨੇ, ਲੈਨਨ ਨੂੰ ਪੜ੍ਹਦੇ ਨੇ, ਫਿਰ ਉਹ ਸਮਾਜਵਾਦ ਵੱਲ ਪ੍ਰਭਾਵਿਤ ਹੁੰਦੇ ਨੇ ਉਹ, ਠੀਕ ਆ। ਪਰ ਉਹ ਉਸ ਵਕਤ ਵੀ ਇੰਡੀਆ ਦੀ ਜਿਹੜੀ ਉਸ ਵਕਤ ਵੀ ਕਮਿਊਨਿਸਟ ਪਾਰਟੀ ਹੈਗੀ ਆ ਉਹਦਾ ਵੀ ਹਿੱਸਾ ਨਹੀਂ ਬਣਦੇ ਉਹ, ਇਹ ਵੀ ਇੱਕ ਫੈਕਟ ਆ। ਤਾਂ ਭਗਤ ਸਿੰਘ ਇੱਕ ਸਫ਼ਰ ਦੇ ਵਿੱਚ ਸੀ, ਉਸ ਦੌਰਾਨ ਉਹਨਾਂ ਨੇ ਬੰਬ ਸਿੱਟ ਕੇ ਅਸੈਂਬਲੀ 'ਚ ਆਪਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਪਾਲਿਸੀ ਨੀਤੀ ਲਈ। ਉਹਦੇ ਦੌਰਾਨ ਉਹਨਾਂ ਨੂੰ ਫਾਂਸੀ ਹੋ ਜਾਂਦੀ ਆ, ਤੇ ਉਹਦੇ ਦੌਰਾਨ ਹੀ ਉਹਨਾਂ ਦੇ ਡਾਕੂਮੈਂਟ, ਬਹੁਤੇ ਉਹਨਾਂ ਦੇ ਡਾਕੂਮੈਂਟ ਜਿਹੜੇ ਮੈਚਿਓਰ ਡਾਕੂਮੈਂਟ ਨੇ, ਜਿਵੇਂ ਟੂ ਦਾ ਯੰਗ ਪੋਲੀਟੀਕਲ ਵਰਕਰ ਉਹਦਾ ਡਾਕੂਮੈਂਟ ਆ, ਉਹ ਤਾਂ ਜੇਲ੍ਹ 'ਚ ਲਿਖਿਆ ਗਿਆ 1931 ਦਾ, 12 ਫਰਵਰੀ 1931 ਦਾ ਡਾਕੂਮੈਂਟ ਆ ਉਹ, ਠੀਕ ਆ। ਤਾਂ 23 ਮਾਰਚ 1931 ਨੂੰ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਆ। ਤਾਂ ਭਗਤ ਸਿੰਘ ਸਮਾਜਵਾਦੀ ਵਿਚਾਰਾਂ ਵੱਲ, ਮਾਰਕਸਵਾਦੀ ਵਿਚਾਰਾਂ ਵੱਲ ਪ੍ਰਭਾਵਿਤ ਸੀ, ਉਧਰ ਵੱਲ ਉਹਨਾਂ ਦਾ ਝੁਕਾਅ ਸੀ, ਇਹ ਕਹਿ ਸਕਦੇ ਹਾਂ। ਇਹ ਤੋਂ ਵੱਧ ਕੇ ਉਹਨਾਂ ਬਾਰੇ ਦਾਅਵੇ ਕਰਨਾ ਵੀ ਠੀਕ ਨਹੀਂ ਹੈਗਾ। ਦੂਜੀ ਗੱਲ, ਜਿਹੜਾ ਇੱਕ ਹਿੱਸਾ ਉਹਨਾਂ ਨੂੰ ਸਿਰਫ ਇਸ ਕਰਕੇ ਰਿਜੈਕਟ ਕਰਦਾ ਕਿ ਉਹਨਾਂ ਦਾ ਰੁਝਾਨ ਸਮਾਜਵਾਦੀ ਜਾਂ ਮਾਰਕਸਵਾਦੀ ਰੁਝਾਨ ਵੱਲ ਉਹਨਾਂ ਦਾ ਰੁਝਾਨ ਸੀ, ਜਾਂ ਉਹਨਾਂ ਨੇ ਉਹ ਭਾਸ਼ਾ ਬਾਰੇ, ਜਿਹੜਾ ਲਿਪੀ ਬਾਰੇ ਡਾਕੂਮੈਂਟ ਲਿਖਿਆ ਉਹਦੇ 'ਚ ਗਲਤ ਇੱਕ ਪੋਜੀਸ਼ਨ ਲਈ ਦੀ, ਤਾਂ ਉਹਦੇ ਕਰਕੇ ਵਿਰੋਧ ਕਰਦਾ, ਉਹ ਇੱਕ ਤੰਗ ਨਜ਼ਰੀਆ ਹੈਗਾ ਚੀਜ਼ਾਂ ਨੂੰ ਦੇਖਣ ਦਾ। ਦੇਖੋ, ਪੰਜਾਬ ਦੀ ਜਿਹੜੀ ਆਮ ਜਨਤਾ ਹੁੰਦੀ ਆ, ਉਹ ਕਦੇ ਵੀ ਸ਼ਹੀਦਾਂ ਨੂੰ ਉਹਨਾਂ ਦੀ ਪੂਰੀ ਵਿਚਾਰਧਾਰਾ ਦੇ ਹਿਸਾਬ ਨਾਲ ਨਹੀਂ ਯਾਦ ਕਰਦੀ। ਉਹ ਇੱਕ ਪੋਲੀਟੀਕਲ ਸੈਕਸ਼ਨ ਹੀ ਹੁੰਦਾ ਜਿਹੜਾ ਉਹਨਾਂ ਦੀ ਉਹਦੇ ਵਿੱਚੋਂ ਸਿਆਸਤ ਵੀ ਸਮਝਦਾ, ਸਿਆਸਤ ਨੂੰ ਅੱਗੇ ਵਧਾਉਂਦਾ, ਜਾਂ ਸਿਆਸਤ ਨੂੰ ਤੋੜ ਮਰੋੜ ਕੇ ਪੇਸ਼ ਕਰਦਾ। ਜਿਹੜਾ ਵੱਡੀ ਲੁਕਾਈ ਹੁੰਦੀ ਆ ਪੰਜਾਬ ਦੇ ਲੋਕਾਂ ਲਈ, ਜਿਹੜੇ ਵੀ ਲੋਕ ਕੁਰਬਾਨੀ ਦਾ ਜਜ਼ਬਾ ਰੱਖਦੇ ਸੀ, ਲੜੇ ਨੇ, ਮਰੇ ਨੇ ਲੋਕਾਂ ਦੀ ਖਾਤਰ, ਉਹ ਸ਼ਹੀਦ ਨੇ। ਤਾਂ ਜੇ ਪੰਜਾਬ ਦੀ ਆਮ ਸਾਈਕੀ ਆ, ਜਿਹੜੀ ਆਮ ਲੁਕਾਈ ਆ, ਉਹਦੀ ਖਾਤਰ ਭਗਤ ਸਿੰਘ ਇੱਕ ਦਲੇਰ ਨੌਜਵਾਨ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਲੜਦਾ ਹੋਇਆ ਫਾਂਸੀ ਦੇ ਗਿਆ। ਤਾਂ ਆਮ ਲੁਕਾਈ ਲਈ ਇਹੀ ਐਵੇਂ ਹੀ ਊਧਮ ਸਿੰਘ ਦਾ ਸਤਿਕਾਰ ਕਰਦੇ ਨੇ, ਕਰਤਾਰ ਸਿੰਘ ਸਰਾਭੇ ਦਾ ਸਤਿਕਾਰ ਕਰਦੇ ਨੇ। ਉਹ ਫਿਰ ਅੱਗੇ ਸਿਆਸੀ ਧਿਰਾਂ ਹੁੰਦੀਆਂ ਨੇ ਗਾਹਾਂ ਮੌਕੇ ਦੀਆਂ, ਫਿਰ ਉਹ ਇਤਿਹਾਸ ਨੂੰ ਆਪਦੀ ਮੌਕੇ ਦੀ ਸਿਆਸਤ ਦੇ ਹਿਸਾਬ ਨਾਲ ਰੀਡਿਫਾਈਨ ਕਰਦੇ ਨੇ, ਡਿਫਾਈਨ ਕਰਦੇ ਨੇ, ਰੀਡਿਫਾਈਨ ਕਰਦੇ ਨੇ, ਮੁੜ ਪਰਿਭਾਸ਼ਿਤ ਕਰਦੇ ਨੇ ਇਤਿਹਾਸ ਨੂੰ ਵੀ। ਤਾਂ ਉਹਦੇ ਵਿੱਚੋਂ ਇੱਕ ਹਿੱਸਾ ਸਿੱਖ ਸਿਆਸਤ ਨਾਲ ਜਿਹੜਾ ਜੁੜਿਆ ਹੋਇਆ ਗਾ, ਉਹ ਬਹੁਤ ਤੰਗ ਨਜ਼ਰੀਏ ਨਾਲ ਦੇਖਦਾ ਗਾ ਕਿ ਜਦ ਕਿ ਪੰਜਾਬ ਦੀ ਖਾੜਕੂ ਮੂਵਮੈਂਟ ਦੇ ਵੀ ਚਿਹਰੇ ਰਹੇ ਨੇ ਸੁੱਖਾ ਜਿੰਦਾ, ਉਹ ਭਗਤ ਸਿੰਘ ਤੋਂ ਬਹੁਤ ਪ੍ਰਭਾਵਿਤ ਸੀ। ਉਹ ਭਗਤ ਸਿੰਘ ਨੂੰ ਆਪਦਾ ਆਈਡਲ ਮੰਨਦੇ ਨੇ ਕਿਉਂਕਿ ਕੁਰਬਾਨੀ ਦਾ ਪ੍ਰਤੀਕ ਆ। ਤੇ ਇਸ ਕਰਕੇ ਜਿਹੜਾ ਇਸ ਮੁੱਦੇ 'ਚ ਭਗਤ ਸਿੰਘ ਨੂੰ ਫਸਾਉਣਾ ਕਿ ਉਹ ਪੰਜਾਬੀਆਂ ਦਾ ਸੀ ਜਾਂ ਨਹੀਂ ਸੀ, ਇਹ ਬਹੁਤ ਤੰਗ ਨਜ਼ਰੀਏ ਨਾਲ ਕੁਛ ਚੰਦ ਕੁ ਲੋਕਾਂ ਦੀ ਸਿਆਸਤ ਦਾ ਹਿੱਸਾ ਗਾ। ਆਮ ਲੁਕਾਈ ਲਈ ਉਹ ਸ਼ਹੀਦ ਸੀ ਤੇ ਸ਼ਹੀਦ ਹੈਗਾ ਉਹ। ਤੇ ਇੱਕ ਗੱਲ ਚੱਲਦੀ ਹੈ ਕਿ ਹੁਣ ਜਿਵੇਂ ਨੌਜਵਾਨ ਜਿਸ ਹਿਸਾਬ ਨਾਲ ਪੰਜਾਬ 'ਚ ਫਿਰ ਰਹੇ ਨੇ, ਉਹਨਾਂ 'ਚ ਇੱਕ ਹਿਸਾਬ ਨਾਲ ਜਜ਼ਬਾ ਹੈਗਾ ਆਪਣੇ ਦੇਸ਼ ਵਾਸਤੇ ਲੜਨ ਵਾਸਤੇ, ਦੇਸ਼ ਪੰਜਾਬ ਵਾਸਤੇ ਲੜਨ ਦਾ ਉਹਨਾਂ 'ਚ ਪੂਰਾ ਜਜ਼ਬਾ ਹੈ। ਉਹ ਕਦੇ ਦੀਪ ਸਿੱਧੂ ਦੇ ਭੋਗ 'ਤੇ ਵੀ ਜਾ ਰਹੇ ਨੇ। ਉਹ ਦੀਪ ਸਿੱਧੂ ਦੀ ਜਿਹੜੀ ਐਕਸੀਡੈਂਟ 'ਚ ਡੈਥ ਹੁੰਦੀ ਹੈ ਉਹਦੇ ਤੋਂ ਵੀ ਉਹ ਦੁਖੀ ਨੇ। ਸਿੱਧੂ ਮੂਸੇਵਾਲਾ ਦੀ ਜਿਹੜੀ ਗੋਲੀ ਮਾਰ ਕੇ ਹੱਤਿਆ ਹੁੰਦੀ ਉਹਦੇ ਤੋਂ ਵੀ ਦੁਖੀ ਨੇ। ਉਹ ਉੱਥੇ ਵੀ ਉਹ ਇਕੱਠ ਕਰਦੇ ਨੇ, ਉਹਨਾਂ ਦੀ ਜਸਟਿਸ ਵਾਸਤੇ ਵੀ ਲੜਦੇ ਨੇ। ਕਿਸਾਨ ਅੰਦੋਲਨ ਜਦੋਂ ਕਰਦੇ ਨੇ ਤਾਂ ਕਿਸਾਨਾਂ ਨਾਲ ਵੀ ਉਹ ਜਮਾ ਲੜਨ ਵਾਸਤੇ ਫਰੰਟ ਲਾਈਨ ਤੇ ਆਉਂਦੇ ਨੇ, ਬੈਰੀਗੇਟ ਵੀ ਤੋੜਦੇ ਨੇ, ਅਥਰੂ ਗੈਸ ਦੇ ਗੋਲੇ ਵੀ ਚੱਲਦੇ ਨੇ ਤੇ ਸ਼ਹੀਦੀ ਵੀ ਪਾ ਜਾਂਦੇ ਨੇ। ਸ਼ੁਭਕਰਨ ਇਸ ਅੰਦੋਲਨ 'ਚ ਹੋਇਆ ਹੀ ਸ਼ਹੀਦ। ਤੇ ਇਹ ਜਿਹੜਾ ਸਿਆਸੀ ਤੌਰ ਤੇ ਤੁਸੀਂ ਦੇਖ ਰਹੇ ਹੋ, ਜਿਹੜਾ ਪੰਜਾਬੀ ਨੌਜਵਾਨਾਂ 'ਚ ਹੁਣ ਜੋ ਗੁੱਸਾ ਹੈ, ਰੋਹ ਹੈ, ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਕਿ ਇਹਨੂੰ ਤੁਸੀਂ ਅਨਾਰਕਿਸਟ ਫੋਰਮ 'ਚ ਹੀ ਪਾਉਂਗੇ ਜਾਂ ਫਿਰ ਦੇਖ ਰਹੇ ਹੋ ਇਹਦੇ 'ਚ ਤੁਹਾਨੂੰ ਕੋਈ ਉਮੀਦ ਲੱਗਦੀ ਹੈ ਕਿ ਇਹ ਕੋਈ ਜਥੇਬੰਦਕ ਤਾਣੇ ਬਾਣੇ 'ਚ ਜਾਊਗਾ ਜਾਂ ਫਿਰ ਇਹ ਕਿਸੇ ਡਾਇਰੈਕਸ਼ਨ ਕਿਸੇ ਪਾਸੇ ਜਾਊਗਾ? ਕਿਉਂਕਿ ਬਾਹਰ ਬੈਠੇ ਲੋਕ ਹੈਗੇ ਆ, ਉਹ ਵੀ ਬਹੁਤ ਉਮੀਦ ਕਰਦੇ ਨੇ ਕਿ ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹ ਲੜਨਾ ਤਾਂ ਚਾਹੁੰਦਾ ਹੈ, ਲੇਕਿਨ ਉਹਦੇ ਕੋਲ ਡਾਇਰੈਕਸ਼ਨ, ਲੀਡਰਸ਼ਿਪ, ਜਥੇਬੰਦਕ ਦਾ ਤਾਣਾ ਬਾਣਾ ਤੇ ਇੱਕ ਆਈਡੀਓਲੋਜੀ, ਇਹ ਸਾਰੀ ਚੀਜ਼ਾਂ ਦੀ ਘਾਟ ਹੈਗੀ ਆ। ਤੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਹ ਸੱਚਾਈ ਹੈ ਸਾਡੇ ਸਮੇਂ ਦੀ ਕਿ ਇੱਕ ਤਾਂ ਹੁੰਦਾ ਕਿ ਸਮਾਜ ਬਹੁਤ ਪੈਸੇ ਬੈਠਾ, ਕਿ ਸਮਾਜ ਨੂੰ ਜੀ ਜਗਾਉਣ ਦਾ ਸਮਾਜ ਹੈ।
ਪ੍ਰਚਾਰ ਦੀ ਲੋੜ ਆ। ਅੱਜ ਤੋਂ 15 ਸਾਲ ਪਹਿਲਾਂ ਇਹ ਸਥਿਤੀ ਸੀ, ਠੀਕ ਆ, ਪਰ ਅੱਜ ਉਹ ਸਥਿਤੀ ਨਹੀਂ ਹੈਗੀ। ਲੋਕ ਮਤਲਬ ਠੀਕ ਠਾਕ ਜਾਗਰੂਕ ਹੈਗੇ ਨੇ, ਮੋਰਚਿਆਂ 'ਚ ਆ ਰਹੇ ਨੇ। ਪਿਛਲੇ ਅੰਦੋਲਨ ਨੇ ਉਹਨੇ ਉਹਦਾ ਬਹੁਤ ਵੱਡਾ ਰੋਲ ਨਿਭਾਇਆ ਇਸ ਗੱਲ ਦੇ ਵਿੱਚ। ਲੋਕਾਂ ਨੇ ਦੁਸ਼ਮਣ ਚਿੰਨ੍ਹਿਤ ਕਰ ਰੱਖੇ ਨੇ, ਉਹ 'ਚ ਲੋਕਾਂ ਦੇ ਵਿੱਚ ਨੌਜਵਾਨ ਵੀ ਨੇ ਪੰਜਾਬ ਦੇ। ਕਾਰਪੋਰੇਟ ਦੁਸ਼ਮਣ ਆ, ਇਹ ਵੀ ਚਿੰਨ੍ਹਿਤ ਕਰ ਲਿਆ। ਮੋਦੀ ਹਿੰਦੂ ਰਾਸ਼ਟਰ ਦੀ ਰਾਜਨੀਤੀ ਕਰ ਰਿਹਾ, ਇਹ ਸਾਡਾ ਦੁਸ਼ਮਣ ਆ, ਇਹ ਵੀ ਚਿੰਨ੍ਹਿਤ ਕੀਤਾ ਹੋਇਆ, ਠੀਕ ਆ। ਇਹ ਮੋਟੀਆਂ ਗੱਲਾਂ ਦੇ ਉੱਤੇ ਲੋਕ ਚੇਤਨ ਨੇ ਪੰਜਾਬ ਦੇ ਉੱਤੇ। ਹੁਣ ਰੌਲਾ ਇਹ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ, ਲੋਕਾਂ ਨੂੰ ਇੱਕ ਅਗਲਾ ਪੋਲੀਟੀਕਲ ਜਿਹੜਾ ਪ੍ਰੋਗਰਾਮ ਆ ਕਿ ਹਾਂ ਇਹ ਸਾਰੇ ਤਾਣੇ ਬਾਣੇ ਦਾ ਫਿਰ ਬਦਲ ਕੀ ਆ, ਇਹ ਤੇ ਕੁਐਸਚਨ ਮਾਰਕ ਲੱਗਿਆ ਹੋਇਆ। ਉਹ ਜਿਹੜਾ ਬਦਲਾਵ ਆ, ਉਹ ਬਦਲਾਅ ਦੇ ਚੱਕਰ 'ਚ ਉਹ 2012-13 'ਚ ਮਨਪ੍ਰੀਤ ਬਾਦਲ ਮਗਰ ਤੁਰ ਪਏ। ਤੀਜਾ ਬਦਲ ਲਿਆਉਣਾ ਜੀ ਵੋਟਾਂ 'ਚ, ਠੀਕ ਆ। ਫਿਰ ਉਹ ਸਾਰਾ ਬਦਲਾਅ ਜਿਹੜੀ ਉਹ ਚੇਤਨਾ ਗਈ ਕਿ ਜੀ ਕੁਝ ਗਲਤ ਹੋ ਰਿਹਾ, ਬਦਲਣਾ ਚਾਹੀਦਾ ਗਾ। ਉਹ ਜਿਹੜਾ ਬੇਅਦਬੀ ਮਾਮਲੇ ਹੋਏ ਉਹ ਤੋਂ ਬਾਅਦ ਸਾਰਾ ਉਭਾਰ ਨਿਕਲਿਆ। ਸਰਬੱਤ ਖਾਲਸੇ ਦੇ ਵਿੱਚ ਜਿਹੜਾ ਵੱਡਾ ਇਕੱਠ ਹੋਇਆ ਚੱਬੇ ਦੇ ਵਿੱਚ, ਉਹ ਵੀ ਉਸੇ ਦੀ ਨਿਸ਼ਾਨੀ ਆ। ਉਹ ਤੋਂ ਬਾਅਦ ਉਹ ਸਾਰਾ ਬਦਲਾਅ ਆਮ ਆਦਮੀ ਮਗਰ ਹੋ ਤੁਰਿਆ। ਆਮ ਆਦਮੀ ਪਾਰਟੀ ਉਸੇ ਬਦਲਾਅ ਦੀ ਜਿਹੜੀ ਚਾਹਨਾ ਗਈ ਪੰਜਾਬ ਦੇ ਲੋਕਾਂ ਦੀ, ਨੌਜਵਾਨਾਂ ਦੀ, ਉਸੇ ਦਾ ਨਤੀਜਾ ਗਈ। 2014 'ਚ ਵੀ 4 MP ਦੇਤੇ, 2017 'ਚ ਪਹਿਲੀ ਵਾਰ 'ਚ ਹੀ ਵਿਰੋਧੀ ਧਿਰ ਬਣਾਤੀ ਆਮ ਆਦਮੀ, 2022 'ਚ ਜਿਤਾਈ ਦਿੱਤੇ ਉਸੇ ਦੀ ਕੜੀ ਦੇ ਵਿੱਚ। ਤਾਂ ਉਵੇਂ ਹੀ ਉਹ ਕਿਸਾਨ ਅੰਦੋਲਨ ਦੇ ਵਿੱਚ ਨਿਕਲਿਆ ਤੇ ਕਿਸਾਨ ਅੰਦੋਲਨ ਨੇ ਉਹ ਦਾਇਰਾ ਬਹੁਤ ਵਿਸ਼ਾਲ ਕਰਤਾ। ਪਹਿਲਾਂ ਉਹ ਦਾਇਰਾ ਮਾਲਵੇ ਤੱਕ ਸੀਮਤ ਸੀ, ਬਾਕੀ ਹਿੱਸਿਆਂ 'ਚ ਉਨੇ ਪੱਧਰ ਦੇ ਲੋਕ ਨਹੀਂ ਸੀ। ਪਰ ਕਿਸਾਨ ਅੰਦੋਲਨ ਦੇ ਵਿੱਚ ਜਦੋਂ ਪੰਜਾਬ ਦੇ ਸਾਰੇ ਹਿੱਸੇ ਸ਼ਾਮਲ ਹੋ ਗਏ, ਸਾਰੇ ਤਰ੍ਹਾਂ ਦੇ ਵਰਗ ਸ਼ਾਮਲ ਹੋ ਗਏ, ਤਾਂ ਉਹਨੇ ਕਿ ਜਿਹੜੀ ਉਹ ਚੇਤਨਾ ਗਈ ਕਿ ਗਲਤ ਹੋ ਰਿਹਾ, ਪੁਰਾਣੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਸਾਰੀਆਂ, ਇਹਨਾਂ ਨੇ ਸਾਡੇ ਮਸਲੇ ਹੱਲ ਨਹੀਂ ਕੀਤੇ। ਕਿਸਾਨੀ ਦਾ ਮਸਲਾ, ਪਾਣੀ ਦਾ ਮਸਲਾ, ਜ਼ਬਾਨੀ ਦਾ ਮਸਲਾ, ਤੇ ਉਹ ਸਾਰੇ ਨੇ ਮਤਲਬ ਆਮ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀ ਚੇਤਨਾ ਗਈ ਪੂਰੇ ਪੰਜਾਬ ਪੱਧਰ ਤੇ ਫੈਲ ਗਈ। ਇਹਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਆ। ਸੰਕਟ ਤਾਂ ਦੇਖੋ ਕਿਸਾਨੀ ਦਾ ਹੈਗਾ, ਉਸੇ ਸੰਕਟ ਦੇ ਵਿੱਚੋਂ ਉਹ ਤੋਂ ਅੱਗੇ ਜਦੋਂ ਹਿੰਦੂ ਰਾਸ਼ਟਰ ਦੀ ਰਾਜਨੀਤੀ ਵਧੀ ਤਾਂ ਸਿੱਖ ਧਰਮ ਦੇ ਉੱਤੇ ਸੰਕਟ ਵੀ ਦਿਖਿਆ, ਸੰਸਥਾਵਾਂ ਦੇ ਉੱਤੇ ਕਬਜ਼ਾ ਦਿਖਿਆ, ਅਕਾਲੀ ਦਲ ਬਰਬਾਦ ਹੁੰਦਾ ਦਿਖ ਰਿਹਾ, SGPC ਦੇ ਵਿੱਚ RSS ਦਾ ਦਖਲ ਹੁੰਦਾ ਦਿਖ ਰਿਹਾ। ਤਾਂ ਪੰਜਾਬ ਦੇ ਜਿਹੜੇ ਵਿਧਾਨ ਸਭਾ ਗਈ ਜਾਂ ਹੋਰ ਸੂਬਿਆਂ ਦੇ ਜਿਹੜੇ ਹੱਕ ਨੇ ਉਹਨੂੰ ਸੈਂਟਰ ਲਗਾਤਾਰ ਕੁਚਲ ਰਿਹਾ ਗਾ। BSF 50 ਕਿਲੋਮੀਟਰ ਤੱਕ ਲਿਆਂਦੀ ਤੇ ਭਾਖੜਾ ਡੈਮ ਦੇ ਵਿੱਚ ਅਹੁਦਿਆਂ ਨੂੰ ਲਾਉਣ ਦਾ ਮਸਲਾ ਹੈਗਾ। ਤਾਂ ਇਹ ਤਮਾਮ ਮਸਲਿਆਂ ਦੇ ਉੱਤੇ ਜਿਹੜਾ ਧੱਕਾ ਲਗਾਤਾਰ ਹੋ ਰਿਹਾ, ਉਹਦੇ ਉਲਟ ਲੋਕ ਚੇਤਨ ਹੋ ਰਹੇ ਨੇ। ਤਾਂ ਉਹ ਚੇਤਨ ਅੱਡ-ਅੱਡ ਰੂਪ ਦੇ ਵਿੱਚ ਦਿਖ ਰਹੀ ਆ। ਉਹਦੇ 'ਚ ਜਿਹੜਾ ਇੱਕ ਸੈਕਸ਼ਨ 84 ਤੋਂ ਬਾਅਦ ਜਦੋਂ ਖਾੜਕੂ ਮੂਵਮੈਂਟ ਦੱਬ ਗਈ ਤਾਂ ਇੱਕ ਹਿੱਸਾ ਬਾਹਰ ਚਲਿਆ ਗਿਆ। ਉਹਨੇ ਪਿਛਲੇ 15 ਸਾਲਾਂ ਤੋਂ ਜਦੋਂ ਸੋਸ਼ਲ ਮੀਡੀਆ ਆਇਆ ਉਹਦੇ ਤੇ ਆਪਦੀ ਸਿਆਸਤ ਨੂੰ ਪ੍ਰਚਾਰਿਆ। ਉਹ ਸਿਆਸਤ ਨੇ ਵੀ ਆਪਦਾ ਯੋਗਦਾਨ ਪਾਇਆ ਕਿ ਜਿੰਨੀਆਂ ਵੀ ਇਹ ਪ੍ਰੋਬਲਮਾਂ ਨੇ ਤਾਂ ਉਹ ਜਿਹੜੀ ਖਾਲਿਸਤਾਨ ਦੀ ਸਿਆਸਤ ਕਹਿ ਦਿੰਦੇ ਆ ਪੰਜਾਬ ਦੇ ਵਿੱਚ ਆਪਾਂ, ਉਹਦੇ ਰਾਹੀਂ ਉਹਨੂੰ ਐਡਰੈਸ ਕੀਤਾ। ਉਹ ਸਾਰੇ ਬਦਲਾਅ ਦੀ ਸਿਆਸਤ ਨੂੰ ਇੱਕ ਪਾਸੇ ਆਮ ਆਦਮੀ ਦੇ ਰੂਪ 'ਚ ਵੀ ਐਡਰੈਸ ਹੋ ਰਹੀ ਆ, ਇੱਕ ਪਾਸੇ ਉਹ ਕਿਸਾਨ ਯੂਨੀਅਨਾਂ ਨਾਲ ਜਿਹੜੀ ਮੋਬਿਲਾਈਜੇਸ਼ਨ ਹੋ ਰਹੀ ਆ ਉਹਦੇ ਰੂਪ 'ਚ ਵੀ ਐਡਰੈਸ ਹੋ ਰਹੀ ਆ, ਇੱਕ ਪਾਸੇ ਉਹ ਖਾਲਿਸਤਾਨ ਦੀ ਸਿਆਸਤ ਨਾਲ ਐਡਰੈਸ ਹੋ ਰਹੀ ਆ। ਦੀਪ ਸਿੱਧੂ ਉਹਦਾ ਪ੍ਰੋਡਕਟ ਆ, ਤੇ ਉਹ ਤੋਂ ਬਾਅਦ ਅੰਮ੍ਰਿਤਪਾਲ ਵੀ ਉਸੇ ਹੀ ਕੜੀ ਦੇ ਵਿੱਚ ਆਉਂਦਾ ਕਿ ਜਿਹੜੀ ਉਹ ਬਦਲਾਅ ਇੱਕ ਚਾਹੁੰਦੀ ਹੈ ਨੌਜਵਾਨੀ, ਉਹ 'ਚੋਂ ਇੱਕ ਹਿੱਸਾ। ਤੇ ਹੁਣ ਇਹ ਸਾਰੀ ਸਥਿਤੀ ਦੇ ਵਿੱਚ ਕੋਈ ਜਿਹੜਾ ਠੋਸ ਪ੍ਰੋਗਰਾਮ ਆ ਕਿ ਪੰਜਾਬ ਦੀ ਰਾਜਨੀਤੀ ਅੱਗੇ ਨੂੰ ਕਿੱਧਰ ਨੂੰ ਵਧੇ, ਓਵਰਆਲ ਜਿੱਥੇ ਸੰਕਟ ਜਿੱਡਾ ਭਾਰੀ ਹੋਇਆ ਖੜਾ। ਹੁਣ ਉਹਦੇ 'ਚ ਜਿਹੜਾ ਜਥੇਬੰਦਕ ਮਸਲਾ, ਜਥੇਬੰਦਕ ਤੌਰ ਦੇ ਉੱਤੇ ਸਭ ਤੋਂ ਮਜ਼ਬੂਤ ਢਾਂਚਾ ਇਸ ਵਕਤ ਕਿਸਾਨ ਯੂਨੀਅਨਾਂ ਕੋਲੇ ਆ, ਠੀਕ ਆ। ਪਰ ਕਿਸਾਨ ਯੂਨੀਅਨਾਂ ਦੀ ਸੀਮਤਾਈ ਇਹ ਆ ਕਿ ਉਹ ਸਿਆਸਤ ਤੋਂ ਮੁਨਕਰ ਨੇ। ਮਤਲਬ ਵੈਸੇ ਤਾਂ ਸਿਆਸਤ ਤੋਂ ਮੁਨਕਰ ਹੋਣਾ ਵੀ ਆਪਦੇ ਆਪ 'ਚ ਇੱਕ ਸਿਆਸਤ ਆ। ਮਤਲਬ ਉਹਨਾਂ ਦੀ ਸਿਆਸਤ ਦੀ ਇਹ ਸੀਮਤਾਈ ਆ ਕਿ ਉਹ ਜਿਹੜੇ ਕਿਸਾਨੀ ਮੰਗਾਂ ਦਾ ਜਿਹੜਾ ਬਾਕੀ ਸਿਆਸਤ ਨਾਲ ਲਾਗਾਗਾ ਕਿ ਅਸੀਂ MSP ਦੀ ਮੰਗ ਮੰਨ ਰਹੇ ਹਾਂ, 3 ਕਾਨੂੰਨ ਆ ਰਹੇ ਨੇ, ਉਹ 'ਚ ਜੀ ਸੈਂਟਰ ਦੇ ਹੱਥ 'ਚ ਜਿਹੜੀ ਸਾਰੀ ਪਾਵਰ ਜਾ ਰਹੀ ਆ ਕਿ ਫਿਰ ਇਹਦਾ ਬਦਲ ਕੀ ਹੋਵੇ। ਤਾਂ ਉਹ ਸਿਆਸੀ ਸਵਾਲਾਂ ਨੂੰ ਐਡਰੈਸ ਕਰਨ ਦੀ ਸੀਮਤਾਈ ਆ ਕਿਸਾਨ ਯੂਨੀਅਨਾਂ ਦੇ ਪਲੇਟਫਾਰਮਾਂ ਕੋਲੇ। ਈਵਨ ਜਿਹੜੇ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਵੀ ਗੱਲ ਹੈ, ਉਹਦੇ ਬਾਰੇ ਵੀ ਕੋਈ ਕਿਸਾਨ ਯੂਨੀਅਨਾਂ ਕੋਲ ਠੋਸ ਪ੍ਰੋਗਰਾਮ ਹਾਂ, ਉਹਦੇ 'ਚ ਬਹੁਤੀਆਂ ਕਿਸਾਨ ਯੂਨੀਅਨਾਂ ਦੀ ਤਾਂ ਇਹ ਪੋਜੀਸ਼ਨ ਆ, ਜਿਹੜੀਆਂ ਵੱਡੀਆਂ ਨੇ, ਜਿਹੜੀਆਂ ਭਾਰੂ ਨੇ, ਉਹਨਾਂ ਦੀ ਤਾਂ ਪੋਜੀਸ਼ਨ ਆ ਕਿ ਕਿਸਾਨ ਯੂਨੀਅਨ ਦੇ ਫਰੰਟ ਦੇ ਉੱਤੇ ਸਿਆਸਤ ਹੋਣੀ ਨਹੀਂ ਚਾਹੀਦੀ, ਠੀਕ ਆ। ਤੇ ਪਰ ਉਹ ਜਿਹੜੀ ਸਿਆਸਤ ਹੁੰਦੀ ਆ ਲੋਕਾਂ 'ਚ ਕੋਈ ਹੋਰ ਆ ਕੇ ਕਰਦਾ ਗਾ ਉਹਨਾਂ ਪਲੇਟਫਾਰਮਾਂ ਤੇ, ਉਹਨਾਂ ਮੋਰਚਿਆਂ ਤੇ, ਫਿਰ ਉਹ ਸਿਆਸਤ ਦਾ ਵਿਰੋਧ ਵੀ ਕਰਦੇ ਨੇ, ਤਾਂ ਉਹ ਵੀ ਆਪਦੇ ਆਪ 'ਚ ਇੱਕ ਸਿਆਸਤ ਹੀ ਹੋ ਜਾਂਦੀ ਆ, ਠੀਕ ਆ। ਉਹ ਸਿਆਸਤ ਨਾ ਕਰਨ ਦੀ ਸਿਆਸਤ ਕਰਦੇ ਨੇ। ਤੇ ਇਸ ਕਰਕੇ ਕਿ ਜਿਹੜੇ ਲੋਕ
ਪੰਜਾਬ ਦੇ ਮੁੱਦਿਆਂ ਨੂੰ ਆਪਦੀ ਇੱਕ ਸਿਆਸਤ ਨਾਲ ਐਡਰੈਸ ਹੋਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਕੋਲੇ ਜਥੇਬੰਦੀਆਂ ਨਹੀਂ ਹੈਗੀਆਂ, ਉਹਨਾਂ ਕੋਲੇ ਵੀ ਅੱਗੇ ਵਧਣ ਦਾ ਕੋਈ ਰਾਹ ਨਹੀਂ ਦੇ ਪਾ ਰਹੀਆਂ ਉਹ। ਤੇ ਜਿਹੜਿਆਂ ਕੋਲੇ ਜਥੇਬੰਦੀਆਂ ਨੇ ਉਹਨਾਂ ਕੋਲੇ ਕੋਈ ਸਿਆਸੀ ਪ੍ਰੋਗਰਾਮ ਨਹੀਂ ਹੈਗਾ ਇਸ ਵਕਤ ਮੌਜੂਦਾ। ਕੋਈ ਜੇ ਕਿਸੇ ਕੋਲੇ ਹੈਗਾ ਵੀ ਆ ਤਾਂ ਮਤਲਬ ਜਨਤਾ 'ਚ ਨਹੀਂ ਹੈਗਾ, ਉਹਦੇ ਲਈ ਕੋਈ ਬਲੂ ਪ੍ਰਿੰਟ ਨਹੀਂ ਹੈਗਾ। ਤਾਂ ਇਸ ਵਕਤ ਇਹ ਸਥਿਤੀ ਆ। ਤੇ ਜੇ ਕੋਈ ਐਂ ਕਹੇ ਕਿ ਇਹ ਨੌਜਵਾਨੀ ਜੀ ਅਰਾਜਕਤਾਵਾਦੀ ਤਾਕਤਾਂ ਨੇ, ਜਿਵੇਂ SKM ਨੇ ਜਿਹੜੀ ਹੁਣ ਚਿੱਠੀ ਲਿਖੀ ਆ, ਜਿਹੜੇ ਮੋਰਚੇ ਲੜ ਰਹੇ ਨੇ ਜਿਹੜੇ ਫੋਰਮ 2, ਉਹਨਾਂ 'ਚ ਉਹਨਾਂ ਨੇ ਇੱਕ ਪੁਆਇੰਟ ਇਹ ਲਿਖਿਆ ਕਿ ਜੀ ਤੁਸੀਂ ਫਿਰਕੂ ਤੇ ਅਰਾਜਕਤਾਵਾਦੀ ਤਾਕਤਾਂ ਨੂੰ ਥਾਂ ਦਿੰਦੇ ਹੋ। ਹੁਣ ਸਮਝ ਨਹੀਂ ਆਉਂਦੀ, ਆਪਾਂ ਮੋਰਚੇ ਤੇ ਬੈਠੇ ਆ, ਅੱਜ ਵੀ ਪ੍ਰੋਗਰਾਮ ਸੀ 13 ਤਰੀਕ ਤੋਂ ਚੱਲ ਰਿਹਾ ਗਾ, ਕਿ ਇੱਥੇ ਉਹ ਕਿੰਨਾਂ ਨੂੰ ਅਰਾਜਕਤਾਵਾਦੀ ਤਾਕਤਾਂ ਕਹਿੰਦੇ ਨੇ ਜਾਂ ਫਿਰਕੂ ਤਾਕਤਾਂ ਕਹਿੰਦੇ ਨੇ। ਹੁਣ ਉਹਦੇ 'ਚ ਜਿਹੜੀ ਗੱਲ ਸਮਝੀ ਜਾਂਦੀ ਕਿ ਅਸਲ 'ਚ ਉਹ ਜੇ ਕੋਈ ਕਿਸਾਨੀ ਮੋਰਚੇ ਦੌਰਾਨ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ, ਹਿੰਦੂ ਰਾਸ਼ਟਰ ਦੀ ਜਿਹੜੀ ਰਾਜਨੀਤੀ ਹੋ ਰਹੀ ਆ ਉਹ 'ਚ ਜਿਹੜੇ ਸਿੱਖ ਸੰਸਥਾਵਾਂ ਤੇ ਕਬਜ਼ੇ ਹੋ ਰਹੇ, ਜਿਹੜਾ ਧੱਕਾ ਹੋ ਰਿਹਾ, ਉਹਨਾਂ ਦੀ ਗੱਲ ਕਰਦਾ ਕਿ ਮਤਲਬ ਸਿੱਖਾਂ ਨਾਲ ਬਤੌਰ ਘੱਟ ਗਿਣਤੀ ਜੋ ਇਸ ਮੁਲਕ ਦੇ ਵਿੱਚ ਵਿਤਕਰੇ ਨੇ, ਧੱਕੇ ਨੇ, ਉਹਨਾਂ ਦੀ ਗੱਲ ਕਰਦਾ, ਸ਼ਾਇਦ ਉਹਨੂੰ ਉਹ ਫਿਰਕੂ ਕਹਿੰਦੇ ਨੇ। ਇਹਦਾ ਗਲਤ ਵਿਆਖਿਆ ਉੱਦਾਂ ਮੈਂ ਤਾਂ ਖੁਦ ਇਹ ਮੰਨਦਾ ਕਿ ਜਿਹੜਾ ਇੰਡੀਆ 'ਚ ਮਾਈਨੋਰਿਟੀ ਕਮਿਊਨਿਜ਼ਮ ਵਰਗੀ ਕੋਈ ਚੀਜ਼ ਹੈ ਹੀ ਨਹੀਂ। ਬਿਲਕੁਲ, ਇਹ ਕੋਈ ਮੁਕਾਬਲੇਬਾਜ਼ੀ ਪੱਧਰ ਤੇ ਕੋਈ ਫਿਰਕਾ ਪ੍ਰਸਤੀ ਹੋ ਰਹੀ ਹੋਵੇ ਇੱਥੇ ਘੱਟ ਗਿਣਤੀਆਂ ਤੇ ਬਹੁ ਗਿਣਤੀ 'ਚ ਹੈ ਹੀ ਨਹੀਂ। ਇਹ ਤਾਂ ਇੱਕ ਪਾਸੜ ਫਿਰਕਾ ਪ੍ਰਸਤੀ ਹੈ ਇੱਥੇ, ਬਹੁ ਗਿਣਤੀ ਦੀ ਫਿਰਕਾ ਪ੍ਰਸਤੀ ਜਿਹਦੀ ਪਿੱਠ ਤੇ ਸੱਤਾ ਖੜੀ ਆ, RSS ਖੜੀ ਆ, ਤੇ ਸਾਰੇ ਦੇਸ਼ ਦੇ ਸੰਸਥਾਵਾਂ ਖੜੀਆਂ ਨੇ, ਪੁਲਿਸ ਥਾਣੇ ਤੋਂ ਲੈ ਕੇ ਦੂਜੇ ਸੂਬਿਆਂ ਚਲੇ ਜਾਵੋ ਜਿਹਨੂੰ ਆਪਾਂ ਹਿੰਦੀ ਬੈਲਟ ਕਹਿ ਦਿੰਦੇ ਆ, ਤੇ ਥਾਣਿਆਂ ਤੋਂ ਲੈ ਕੇ ਕਚਹਿਰੀਆਂ ਤੱਕ ਨਿਆਂਪਾਲਿਕਾ ਨੇ, ਉਹ ਸਾਰੇ ਹਿੰਦੂ ਰਾਸ਼ਟਰ ਦੀ ਨੀਤੀ ਦੇ ਉੱਤੇ ਪੈਰ 'ਚ ਪੈਰ ਧਰ ਰਹੇ ਨੇ। ਤਾਂ ਉਸ ਹਾਲਤ ਦੇ ਵਿੱਚ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਨਾ ਕਰਨੀ, ਮਤਲਬ ਕਿਸਾਨਾਂ ਨੂੰ ਸਿਆਸਤ ਤੋਂ ਦੂਰ ਕਰਨ ਦੀ ਜਿਹੜੀ ਪਹੁੰਚ ਆ, ਉਹਨੂੰ ਸ਼ਾਇਦ ਉਹ ਮਤਲਬ ਉਹਨੂੰ ਫਿਰਕਾ ਪ੍ਰਸਤੀ ਕਹਿ ਕੇ ਟਾਲਾ ਵੱਟਦੇ ਨੇ। ਅਗਲੀ ਗੱਲ ਜਿਹੜੀ ਗੱਲ ਰਾਜਕਤਾਵਾਦੀ ਦੀ ਆ, ਕੀ ਇੱਥੇ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ 'ਚ ਇਸ ਨੌਜਵਾਨੀ ਨੇ ਕੋਈ ਆਪ ਮੁਹਾਰੇ ਕਿਹੜੀ ਰਾਜਕਤਾਵਾਦੀ ਕਰਤੀ, ਰਾਜਕਤਾ ਕਿਹੜੀ ਰਾਜਕਤਾ ਫਲਾਤੀ, ਕਿਹੜੀ ਉਹਨਾਂ ਨੇ ਕਿਸੇ ਥਾਣੇ ਦੇ ਪੱਥਰ ਮਾਰਤੇ, ਹੁਣ ਕਿਸੇ ਥਾਣੇ ਨੂੰ ਘਰਾ ਕਰ ਲਿਆ ਵੇ ਆਪ ਮੁਹਾਰੇ, ਕਦੀ ਵੀ ਨਹੀਂ ਕੁਛ ਆਪ ਮੁਹਾਰਾ ਹੋਇਆ। ਕਿਸਾਨਾਂ ਦੇ ਸੱਦਿਆਂ ਦੇ ਉੱਤੇ ਪਹੁੰਚਦੇ ਨੇ, ਕਿਸਾਨ ਯੂਨੀਅਨਾਂ ਦੇ ਸੱਦਿਆਂ ਦੇ ਉੱਤੇ ਪਹੁੰਚਦੇ ਨੇ ਲੜ ਮਰਨ ਲਈ। ਉੱਥੇ ਜਦੋਂ ਲੀਡਰਸ਼ਿਪ ਡਾਵਾਂਡੋਲ ਹੋ ਕੇ ਪਿੱਛੇ ਮੁੜਦੀ ਹੈ, ਉੱਥੇ ਉਹਨਾਂ ਨੂੰ ਨਿਹੱਥੇ ਛੱਡਦੀ ਆ, ਉਹ ਉਹਨਾਂ ਨੂੰ ਬਾਅਦ ਦੇ ਵਿੱਚ ਰਾਜਕਤਾਵਾਦੀ ਕਹਿ ਦਿੰਦੇ ਨੇ। ਉਹ ਬਈ ਤੁਹਾਡੇ ਸੱਦੇ ਤੇ ਤਾਂ ਆਏ ਹੋਏ ਸੀ, ਤੁਸੀਂ ਉਹਨਾਂ ਨੂੰ ਸ਼ਰਾਰਤੀ ਅਨਸਰ ਕਹਿ ਦਿੰਦੇ ਹੋ, ਤੁਸੀਂ ਆਪਦੇ ਸੱਦੇ ਤੋਂ ਪਿੱਛੇ ਮੁੜ ਜਾਂਦੇ ਹੋ। ਉਹ ਉਸ ਸੱਦੇ ਤੇ ਖੜਦੀ ਆ, ਉਹਦੇ 'ਚ ਸਪਿਰਿਟ ਆ ਲੜਨ ਦੀ, ਤੇ ਤੁਸੀਂ ਉਹ ਸਪਿਰਿਟ ਦੀ ਕਦਰ ਹੀ ਨਹੀਂ ਕਰਦੇ। ਤੁਹਾਨੂੰ ਇਹ ਲੱਗਦਾ ਗਾ ਕਿ ਇਹ ਸਾਡੇ ਨਾਲ ਅਸੀਂ ਇਹਨਾਂ ਨੂੰ ਭੇਡਾਂ ਵਾਂਗੂ ਟਰੀਟ ਕਰੀਏ, ਕਿ ਅਸੀਂ ਕਹਿੰਦਾ ਧੁੱਪੇ ਬਹਿ ਜਾਓ ਇਹ ਧੁੱਪੇ ਬੈਠ ਜਾਣ, ਅਸੀਂ ਕਹਿੰਦਾ ਛਾਵੇਂ ਬਹਿ ਜਾਓ ਅਸੀਂ ਛਾਵੇਂ ਬਹਿ ਜਾਣ। ਤਾਂ ਇਹ ਉਹ ਐਕਸਪੈਕਟ ਕਰਦੇ ਨੇ। ਪਰ ਨੌਜਵਾਨੀ ਦੇ ਵਿੱਚ ਵੱਧ ਲੜਨ ਦੀ ਤਾਕਤ ਹੈਗੀ ਆ, ਕੈਪੈਸਿਟੀ ਹੈਗੀ ਆ। ਲੀਡਰਸ਼ਿਪ ਦਾ ਸੰਕਟ ਇਹ ਆ ਕਿ ਉਸ ਤਾਕਤ ਨੂੰ ਵਰਤ ਨਹੀਂ ਪਾ ਰਹੇ, ਮਤਲਬ ਵਰਤਣ ਦੀ ਸਮਰੱਥਾ ਨਹੀਂ ਹੈਗੀ, ਉਹਦੀ ਅਗਵਾਈ ਕਰਨ ਦੀ ਸਮਰੱਥਾ ਨਹੀਂ। ਮਤਲਬ ਜਿਹੜੀ ਇਸ ਵਕਤ ਨੌਜਵਾਨੀ ਕੋਲੇ ਜਜ਼ਬਾ ਗਾ, ਉਹਨੂੰ ਕੋਈ ਵੀ ਲੀਡਰਸ਼ਿਪ ਨਹੀਂ ਹੈਗੀ ਮੌਜੂਦ ਦਿਖ ਰਹੀ ਧਰਾਤਲ ਦੇ ਉੱਤੇ ਜਿਹੜੀ ਉਹਦੀ ਅਗਵਾਈ ਕਰ ਸਕੇ। ਮਤਲਬ ਇਹ ਸ਼ੇਰ ਦੀ ਸਵਾਰੀ ਆ, ਕੋਈ ਉਸ ਕੱਦ ਦਾ ਨਹੀਂ ਹੈਗਾ ਜਿਹੜਾ ਸ਼ੇਰ ਦੀ ਸਵਾਰੀ ਕਰ ਪਾ ਰਿਹਾ ਹੋਵੇ। ਜਦੋਂ ਨਹੀਂ ਕਰ ਪਾਉਂਦਾ ਫਿਰ ਉਹ ਇਹ ਤੋਂ ਆਪਦੀ ਦੀ ਜ਼ਿੰਮੇਵਾਰੀ ਤਾਂ ਲੈਣੀ ਨਹੀਂ, ਕਿ ਆਪਦੀ ਕਮਜ਼ੋਰੀ ਤਾਂ ਮੰਨਣੀ ਨਹੀਂ ਕਿ ਵੀ ਅਸੀਂ ਨਹੀਂ ਅੱਗੇ ਵੱਧ ਸਕਦੇ। ਉੱਥੇ ਫਿਰ ਉਹਨੂੰ ਸ਼ਰਾਰਤੀ ਅਨਸਰ ਕਹਿ ਕੇ ਉਹਨੂੰ ਨਕਾਰ ਦਿੱਤਾ ਜਾਂਦਾ, ਤੇ ਉਹਨਾਂ ਨੂੰ ਰਾਜਕਤਾਵਾਦੀ ਹੋਣ ਦਾ ਉਹਨਾਂ ਤੇ ਠੱਪਾ ਲਾ ਦਿੱਤਾ ਜਾਂਦਾ। ਤਾਂ ਇਹ ਸਥਿਤੀ ਬਣੀ ਹੋਈ ਆ ਪੰਜਾਬ ਦੇ ਵਿੱਚ। ਹਰਮਨਦੀਪ, ਤੁਹਾਡਾ ਨਾਂ ਕਿਸਾਨ ਅੰਦੋਲਨ ਜਿਹੜਾ 2021 ਵਾਲਾ ਸੀਗਾ ਉਹਦੇ ਵਿੱਚ ਵੀ ਬਹੁਤ ਸੁਣਨ ਨੂੰ ਮਿਲਿਆ। ਤੁਸੀਂ ਉੱਥੇ ਫੋਰਮ ਵੀ ਬਣਾਏ, ਜਿਹੜੇ ਸਵਾਲ ਸੀਗੇ, ਕ੍ਰਿਟੀਕਲ ਸਵਾਲ ਸੀਗੇ ਕਿਸਾਨ ਮੋਰਚੇ ਬਾਰੇ, ਉਹ ਵੀ ਤੁਸੀਂ ਐਡਰੈਸ ਕਰ ਰਹੇ ਸੀਗੇ, ਸਾਰਾ ਕੁਝ ਕਰ ਰਹੇ ਸੀਗੇ। ਉਸ ਤੋਂ ਪਹਿਲਾਂ ਸਟੂਡੈਂਟ ਫਰੰਟ 'ਚ ਰਹੇ ਹੋ, ਹੁਣ ਕਿਸਾਨ ਜਥੇਬੰਦੀਆਂ 'ਚ ਆ ਕੇ ਕੰਮ ਕਰਨ ਲੱਗੇ ਹੋ, ਮਾਲਵੇ 'ਚ ਤੁਸੀਂ ਕੰਮ ਕਰ ਰਹੇ ਹੋ, ਸਾਰਾ ਕੁਝ ਕਰ ਰਹੇ ਹੋ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਅਗਲਾ ਸਟੈਪ ਹੈ ਪੰਜਾਬ ਵਾਸਤੇ, ਇਹ ਸਾਰੇ ਜੇ ਪੰਜਾਬ ਦੇ ਜਿਹੜੇ ਲੱਖ ਡੂਢ ਲੱਖ ਲੋਕ, ਮੈਂ ਮਤਲਬ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਗੱਲ ਮੈਨੂੰ ਧਿਆਨ ਆ ਰਹੀ ਹੈ, ਉਹਨੇ ਕਿਹਾ ਸੀਗਾ ਕਿ ਲੱਖ ਡੂਢ ਲੱਖ ਬੰਦਾ ਹੈਗਾ ਜਿਹਦੇ ਕਰਕੇ ਸਾਰਾ ਪੰਜਾਬ ਥਾਪੀਆਂ ਮਾਰੀ ਜਾਂਦਾ ਹੈ। ਤੇ ਜਿਹੜਾ ਲੱਖ ਡੂਢ ਲੱਖ ਬੰਦਾ ਹੈਗਾ ਜਿਹੜਾ ਲੜਨ ਵਾਸਤੇ ਸੜਕਾਂ ਤੇ ਉਤਰਿਆ ਹੋਇਆ, ਇਹਦਾ ਤੁਸੀਂ ਅਗਲੇ 4-5 ਆਉਣ ਵਾਲੇ 3-4 ਸਾਲ ਤੱਕ ਕੀ ਦੇਖਦੇ ਹੋ? ਪੰਜਾਬ ਕੀ ਕੋਈ ਆਪਣੇ ਇਸ਼ੂਜ਼ ਨੂੰ ਕਲਿੰਚ ਕਰ ਪਾਊਗਾ ਕਿਸੇ ਪਲੇਟਫਾਰਮ ਤੇ ਲੈ ਜਾ ਕੇ? ਇਹਦੇ ਪੰਜਾਬ ਦੇ ਜਿਹੜੇ ਸਵਾਲ ਨੇ ਉਹ ਐਡਰੈਸ ਹੋ ਪਾਣਗੇ? ਦੇਖੋ, ਹੋ ਪਾਉਣਗੇ ਜਾਂਦੇ ਤਾਂ ਹੋ ਗਈ ਭੁੱਖਬਾਣੀ ਵਾਲੀ ਗੱਲ। ਮਤਲਬ ਕੋਈ ਕਰਨ ਦੀ ਕੋਸ਼ਿਸ਼ ਕਰੂਗਾ, ਉਹਦੇ 'ਚ ਕਿੰਨਾ ਸਫਲ ਹੁੰਦਾ ਕਿੰਨਾ ਅਸਫਲ ਹੁੰਦਾ ਉਹ ਅਗਲਾ ਮਸਲਾ ਗਾ। ਮਤਲਬ
ਹਾਲਤ ਬਹੁਤ ਨਾਜ਼ੁਕ ਆ ਇਸ ਮਾਮਲੇ ਦੇ ਵਿੱਚ। ਮਤਲਬ ਹਾਂ, ਅਸੀਂ ਪਿਛਲੇ ਅੰਦੋਲਨ ਵੇਲੇ ਵੀ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਦੇ ਬਤੌਰ ਉੱਥੇ ਵਿਚਰ ਰਹੇ ਸੀ। ਅਸੀਂ ਉੱਥੇ ਮੌਕੇ ਤੇ ਜਿਹੜੇ ਨੌਜਵਾਨਾਂ ਦੀਆਂ ਜਿਹੜੀਆਂ ਉਹ ਮਤਲਬ ਐਸਪੀਰੇਸ਼ਨਾਂ ਸੀਗੀਆਂ ਕਿ ਉਹ ਬਿਨਾਂ ਸਮਝੌਤਾ ਕੀਤੇ ਅੰਤ ਤੱਕ ਲੜਨ ਦੀ ਜਿਹੜੀ ਭਾਵਨਾ ਸੀ, ਉਹਨੂੰ ਇੱਕ ਵੌਇਸ ਦੇਣ ਦੀ ਕੋਸ਼ਿਸ਼ ਕੀਤੀ ਉੱਥੇ। ਮਤਲਬ ਅਸੀਂ ਵੀ ਉਹਨੂੰ ਪੂਰੀ ਤਰ੍ਹਾਂ ਉਹਦੀ ਅਗਵਾਈ ਕਰ ਪਾਏ ਹੋਈਏ, ਨਹੀਂ ਕਰ ਪਾਏ, ਇਹੀ ਕਹਿ ਸਕਦੇ ਹਾਂ। ਠੀਕ ਆ, ਜੋ 26 ਜਨਵਰੀ ਨੂੰ ਹੋਇਆ ਮਤਲਬ ਉੱਥੇ ਮਤਲਬ ਲੀਡਰਲੈਸ ਹੋ ਗਏ ਲੋਕ। ਠੀਕ ਆ, ਤਾਂ ਅਸੀਂ ਇਹ ਵੀ ਇੱਕ ਸਵਾਲ ਹੀ ਹੈ ਕਿ ਅਸੀਂ ਜਿੰਨੀ ਛੋਟੀ ਤਾਕਤ ਸੀ ਨਾ ਸਾਡੀ ਲੋਕਾਂ 'ਚ ਪਛਾਣ ਸੀ ਤੇ ਅਸੀਂ ਉਹ ਕਰ ਵੀ ਸਕਦੇ ਸੀ ਜਾਂ ਨਹੀਂ ਕਰ ਸਕਦੇ ਸੀ ਨਾ। ਤੇ ਸਾਡੇ ਵੱਲੋਂ ਪਰ ਅਸੀਂ ਫਿਰ ਵੀ ਮੰਨਦੇ ਹਾਂ ਕਿ ਸਾਡੇ ਵੱਲੋਂ ਇੱਕ ਇਹ ਤੋਂ ਵੱਧ ਐਫਰਟ ਹੋਣਾ ਚਾਹੀਦਾ। ਜਿੰਨੇ ਐਫਰਟ ਅਸੀਂ ਕੀਤੇ ਨੇ ਉਹ ਤੋਂ ਵੱਧ ਐਫਰਟ ਹੋਣੇ ਚਾਹੀਦੇ ਸੀ। ਠੀਕ ਆ, ਉਹ ਤੋਂ ਬਾਅਦ ਵੀ ਅਸੀਂ ਉੱਥੇ ਵੀ ਨੌਜਵਾਨਾਂ ਦੇ ਪਲੇਟਫਾਰਮ ਸਾਰਨ ਦੀ ਕੋਸ਼ਿਸ਼ ਕੀਤੀ। ਉੱਥੇ ਜਿਹੜੇ ਨਿਰਾਸ਼ਾ ਹੋ ਰਹੀ ਸੀ 26 ਜਨਵਰੀ ਤੋਂ ਬਾਅਦ, ਗਦਾਰ ਕਹਿਤਾ, ਉਹ ਕਹਿਤਾ, ਉਹਦੇ ਤੋਂ ਬਹੁਤ ਨੌਜਵਾਨ ਨਿਰਾਸ਼ ਹੋਏ, ਮੋਰਚੇ 'ਚੋਂ ਬਾਹਰ ਜਾ ਰਹੇ ਸੀ। ਅਸੀਂ ਉਹ ਨਿਰਾਸ਼ਾ 'ਚੋਂ ਕੱਢਣ ਦੀ ਖਾਤਰ ਇੱਕ ਆਪਦੇ ਪੱਧਰ ਤੇ ਇੱਕ ਪਲੇਟਫਾਰਮ ਸਾਰੇ ਟੀਮਾਂ ਬਣਾਈਆਂ। ਤਾਂ ਉਹ ਇੱਕ ਆਪਦੇ ਵੱਲੋਂ ਬਹੁਤ ਪਰ ਕੋਸ਼ਿਸ਼ਾਂ ਬਹੁਤ ਥੋੜ੍ਹੀਆਂ ਸੀ, ਜਿੱਡਾ ਵੱਡਾ ਸੰਕਟ ਉਹਦੇ ਮੁਕਾਬਲੇ ਦਾ ਕੁਝ ਵੀ ਨਹੀਂ ਸੀ। ਤਾਂ ਹੁਣ ਵੀ ਮਤਲਬ ਕਿਸਾਨ ਫਰੰਟ ਦੇ ਉੱਤੇ ਕੰਮ ਕਰ ਰਹੇ ਆ। ਤਾਂ ਇੱਥੇ ਵੀ ਸਾਡੀ ਕੋਸ਼ਿਸ਼ ਤਾਂ ਇਹੀ ਚੱਲ ਰਹੀ ਹੈ ਕਿ ਇੱਥੇ ਕਿਸਾਨ ਯੂਨੀਅਨ ਦੇ ਪਲੇਟਫਾਰਮਾਂ 'ਤੇ ਜਿੰਨੇ ਨੌਜਵਾਨ ਹੈਗੇ ਨੇ ਜਾਂ ਇਹਦੇ ਦਾਇਰਿਆਂ 'ਚੋਂ ਜਿੰਨੇ ਬਾਹਰ ਨੌਜਵਾਨ, ਜ਼ਿਆਦਾ ਨੌਜਵਾਨ ਤਾਂ ਦੇਖੋ ਇਹਦੇ ਦਾਇਰਿਆਂ ਤੋਂ ਬਾਹਰ ਹੀ ਨੇ, ਜਾਂ ਪਿਛਲੇ ਅੰਦੋਲਨ ਦੇ ਜਿਹੜੇ ਸਾਡੇ ਸੰਪਰਕ 'ਚ ਨੇ ਨੌਜਵਾਨ, ਕਿਆ ਉਹਨਾਂ ਨੂੰ ਮਿਲਿਆ ਜਾਵੇ, ਇੱਕ ਸਮਝ ਬਣਾਈ ਜਾਵੇ। ਮਤਲਬ ਨੌਜਵਾਨਾਂ 'ਚ ਵੀ ਇਸ ਵਕਤ ਇੱਕ ਸਮੱਸਿਆ ਆ ਗਈ, ਇੱਕ ਪੰਜਾਬ ਦੇ ਨੌਜਵਾਨਾਂ 'ਚ ਇੱਕ ਰੁਝਾਨ ਆ, ਜਿਹੜਾ ਸਮੱਸਿਆਜਨਕ ਰੁਝਾਨ ਆ ਕਿ ਇੱਕ ਹੀਰੋ ਨੂੰ ਦੇਖ ਕੇ ਉਹਦੇ ਤੋਂ ਮਸਲਿਆਂ ਦਾ ਹੱਲ ਦੇਖਣਾ। ਤਾਂ ਇੱਕ ਉਹ ਬੇਸਿਕਲੀ ਜੇ ਆਪਾਂ ਐਂ ਕਹਿਣਾ ਜਾਵੇ ਤਾਂ ਉਹ ਬੁੱਤ ਭਗਤੀ ਦਾ ਹੀ ਇੱਕ ਰੂਪ ਹੈ ਇੱਕ, ਉਹ ਕਿ ਇੱਕ ਬੰਦਾ ਆਊਗਾ, ਉਹ ਬੰਦਾ ਸਾਡੀ ਸਮੱਸਿਆ ਦਾ ਹੱਲ ਕਰ ਦੂਗਾ। ਠੀਕ ਆ, ਤਾਂ ਉਹਦੇ ਤੋਂ ਵੱਧ ਕੇ ਕਿ ਜਿਹੜੀ ਸਾਡੇ ਪੰਜਾਬ ਦੇ ਇਤਿਹਾਸ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਜਿਹੜੀ ਪੰਜ ਪ੍ਰਧਾਨੀ ਦੀ ਮਤਲਬ ਰੀਤ ਆ, ਜਿਹੜੇ ਗੁਰੂ ਪੰਜ ਪਿਆਰਿਆਂ ਦੀ ਰੀਤ ਦੇ ਕੇ ਗਏ ਨੇ, ਕਿ ਇੱਕ ਸਾਂਝੀ ਲੀਡਰਸ਼ਿਪ ਦਾ ਸਵਾਲ ਆ ਕਿ ਇੱਕ ਬੰਦਾ, ਇੱਕ ਲੀਡਰ ਕਦੇ ਵੀ ਕਿਸੇ ਸਮਾਜ ਦੀ ਬੇੜੀ ਨਹੀਂ ਪਾਰ ਲੰਘਾ ਸਕਦਾ। ਤਾਂ ਉਹ ਸਾਂਝੀ ਲੀਡਰਸ਼ਿਪ ਦਾ ਸਵਾਲ ਆ ਜਿਹੜਾ, ਇਹ ਗੱਲ ਨੌਜਵਾਨਾਂ 'ਚ ਲੈ ਕੇ ਜਾਣੀ। ਫਿਰ ਇਹ ਗੱਲ ਕਿ ਤੁਹਾਨੂੰ ਕਿ ਆਪਾਂ ਨੂੰ ਠੀਕ ਆ ਬਾਕੀ ਸਾਰਿਆਂ 'ਚ ਕਮੀਆਂ ਨੇ, ਪਰ ਆਪਾਂ ਗਾਲਾਂ ਕੱਢ ਕੇ ਕਿੰਨਾ ਟਾਈਮ ਸਾਰਾਂਗੇ। ਤਾਂ ਪਲੇਟਫਾਰਮ ਉਸਾਰੋ, ਜਿਹੜੇ ਪਲੇਟਫਾਰਮ ਬਣੇ ਹੋਏ ਨੇ ਉਹਨਾਂ ਪਲੇਟਫਾਰਮਾਂ ਦਾ ਹਿੱਸਾ ਬਣੋ। ਠੀਕ ਆ, ਜੋ ਵੀ ਤੁਹਾਨੂੰ ਚੰਗਾ ਲੱਗਦਾ ਉਹਦਾ ਹਿੱਸਾ ਬਣੋ ਉਹਨਾਂ ਪਲੇਟਫਾਰਮਾਂ ਦਾ। ਤੇ ਜੇ ਨਹੀਂ ਲੱਗਦਾ ਤਾਂ ਨਵੇਂ ਪਲੇਟਫਾਰਮ ਉਸਾਰੋ। ਤਾਂ ਉਹਨਾਂ ਪਲੇਟਫਾਰਮਾਂ ਦੇ ਉੱਤੇ ਇੱਕ ਸਮਝ, ਇੱਕ ਜਿਹੜੀ ਫਿਰ ਹੁਣ ਅਗਲੀ ਗੱਲ ਕੀ ਹੈ ਕਿ ਜਿਹੜੀ ਸਮਝਦਾਰੀ ਦਾ ਮਸਲਾ ਜਿਹੜਾ ਕਿ ਉਹ ਜਿਹੜੀ ਪੰਜਾਬ ਦੇ ਵਿੱਚ ਅੱਜ ਵੀ ਅਸੀਂ ਇਸ ਵਕਤ ਇਸ ਸਥਿਤੀ ਦੇ ਵਿੱਚ ਜਿਹੜੇ ਦੋ ਮੋਰਚੇ ਲੱਗੇ ਹੋਏ ਨੇ, ਇੱਕ ਸੰਭੂ ਬਾਰਡਰ ਦੇ ਉੱਤੇ, ਖਨੌਰੀ ਬਾਰਡਰ ਤੇ, ਪੰਜਾਬ ਦੀ ਜਾਂ ਓਵਰਆਲ ਦੇਸ਼ ਦੇ ਵਿੱਚ ਜਿਹੜੀ ਮੋਦੀ ਦੀ ਤਾਨਾਸ਼ਾਹੀ ਆ, ਇਹਦੇ ਉਲਟ ਅਗਲਾ ਮਾਹੌਲ ਕਿਹੋ ਜਿਹਾ ਬਣਨਾ, ਉਹ ਤਾਨਾਸ਼ਾਹੀ ਵਧਣੀ ਆ ਤਾਂ ਉਹਨੂੰ ਰਿਸਪੌਂਸ ਕਿਵੇਂ ਦੇਣਾ, ਉਹ ਲੜਾਈ ਦਾ ਅਗਲਾ ਰੂਪ ਕੀ ਹੋਣਾ, ਉਹ ਇਹਨਾਂ ਮੋਰਚਿਆਂ ਦੇ ਭਵਿੱਖ ਨਹੀਂ ਤੈਅ ਕਰਨਾ। ਤਾਂ ਇੱਕ ਵਾਰ ਤਾਂ ਅਸੀਂ ਨੌਜਵਾਨਾਂ ਨੂੰ ਇਹੀ ਮਤਲਬ ਕਹਿ ਰਹੇ ਹਾਂ ਕਿ ਇਹਨਾਂ ਮੋਰਚਿਆਂ ਦਾ ਹਿੱਸਾ ਬਣੋ। ਜਿਹੜੀ ਪਿੰਡਾਂ ਤੱਕ ਉਹ ਸਾਰੇ ਹੀ ਭੰਬਲ ਭੁੱਸਾ ਫੈਲ ਗਿਆ ਕਿ SKM ਇਹਦਾ ਹਿੱਸਾ ਨਹੀਂ ਬਣੀ, ਉਗਰਾਹਾਂ ਹੁਣ ਇਹਦੇ ਉਲਟ ਬੋਲ ਰਹੇ ਨੇ, ਮੋਰਚਿਆਂ ਦੇ ਉਲਟ ਇੱਕ ਤਰੀਕੇ ਨਾਲ। ਠੀਕ ਆ, ਉਹਨੇ ਬਹੁਤ ਭੰਬਲ ਭੁੱਸਾ ਫੈਲਾ ਰੱਖਿਆ ਪਿੰਡਾਂ 'ਚ। ਉਹ ਭੰਬਲ ਭੁੱਸਾ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਲੋਕ ਅੰਦੋਲਨ 'ਚ ਹਿੱਸਾ ਲੈ ਰਹੇ ਨੇ, ਜੋ ਲੀਡਰਸ਼ਿਪ ਪਲੇਟਫਾਰਮ ਮੋਰਚਿਆਂ ਤੇ ਖੜੀ ਆ, ਉਹਦਾ ਸਾਥ ਦੇਵੋ, ਉਹਨਾਂ ਤੇ ਵੀ ਪਹਿਰੇਦਾਰੀ ਕਰੋ ਕਿ ਇਹ ਲੀਡਰਸ਼ਿਪ ਦਾ ਜਿਹੜਾ ਸੰਕਟ ਆ ਉਹ ਅੰਦੋਲਨਾਂ ਦੇ ਵਿੱਚੋਂ ਹੀ ਕਲੀਅਰ ਹੋਊਗਾ। ਨਵੀਂ ਪੁਰਾਣੀ ਲੀਡਰਸ਼ਿਪ ਦੇ ਵਿੱਚੋਂ ਜਿਹੜੀਆਂ ਕਮਜ਼ੋਰ ਕੜੀਆਂ ਹੋਣਗੀਆਂ ਉਹ ਟੁੱਟਣਗੀਆਂ, ਪਿੱਛੇ ਹਟਣਗੀਆਂ। ਨਵੀਂ ਲੀਡਰਸ਼ਿਪ ਅੱਗੇ ਆਊ, ਜੋ ਉਹਦੇ ਵਿੱਚ ਮਜ਼ਬੂਤ ਹੋਣਗੀਆਂ ਉਹ ਅੱਗੇ ਵਧਣਗੀਆਂ, ਨਹੀਂ ਨਵੀਆਂ ਉਸਰਨਗੀਆਂ। ਇਹ ਇੱਕ ਪ੍ਰਕਿਰਿਆ ਹੈਗੀ, ਉਹ ਪ੍ਰਕਿਰਿਆ ਨੇ ਅੱਗੇ ਵਧਣਾ ਗਾ, ਉਹ ਪ੍ਰਕਿਰਿਆ ਚੱਲ ਰਹੀ ਆ। ਤਾਂ ਬਹੁਤ ਲੋਕਾਂ ਨੂੰ ਲੱਗਦਾ ਕਿ ਜੀ ਪੂਰਾ ਏਕਤਾ ਨਹੀਂ ਹੈਗੀ। ਹਾਂ, ਚੰਗੀ ਗੱਲ ਹੁੰਦੀ ਜੇ ਸਾਰੀ ਲੀਡਰਸ਼ਿਪ ਹੀ ਐਤਕੀ ਦੁਆਰਾ ਲੜਦੀ, ਪਰ ਸੱਚ ਤਾਂ ਇਹੀ ਆ ਕਿ ਸਾਰੀ ਨੇ ਲੜਨਾ ਨਹੀਂ ਸੀ, ਕਿਉਂਕਿ ਪਿਛਲੀ ਵਾਰੀ ਹੀ ਬੱਸ ਹੋ ਗਈ ਸੀ ਬਹੁਤਿਆਂ ਦੀ। ਤਾਂ ਇਹੀ ਸਾਡੇ ਸਮੇਂ ਦੀ ਸੱਚਾਈ ਆ ਕਿ ਸਾਰੀ ਨੇ ਅੱਗੇ ਨਹੀਂ ਆਉਣਾ ਸੀ, ਕੁਛ ਨਹੀਂ ਅੱਗੇ ਆਉਣਾ ਸੀ। ਜਿਹੜੀ ਅੱਗੇ ਆਈ ਹੋਈ ਆ, ਜਿਹੜੇ ਪਿੱਛੇ ਰਹਿ ਗਏ ਨੇ, ਜਿਹੜੇ ਬਦਾਵਾ ਲਿਖ ਗਏ ਨੇ, ਉਹਨਾਂ 'ਚ ਵੀ ਹੋ ਸਕਦਾ ਬਹੁਤੇ ਬਦਾਵਾ ਆਉਣ ਵਾਲੇ ਸਮੇਂ 'ਚ ਪਾੜ ਦੇਣ, ਆਪਾਂ ਤਾਂ ਇਹੀ ਉਮੀਦ ਕਰਦੇ ਹਾਂ। ਤੇ ਇਹ ਇੱਕ ਪ੍ਰਕਿਰਿਆ ਹੈਗੀ ਜਿਹੜੀ ਚੱਲ ਰਹੀ ਆ, ਜਿਹਦੇ 'ਚੋਂ ਨੌਜਵਾਨਾਂ ਨੂੰ ਵੀ ਕੋਈ ਪਲੇਟਫਾਰਮ ਮਿਲਣਗੇ, ਜੁੜਨਗੇ, ਅੱਗੇ ਵਧਣਗੇ ਤਾਂ ਵੀ ਰਾਹ ਨਿਕਲੂਗਾ। ਜੀ ਸ਼ੁਕਰੀਆ ਹਰਮਨ। ਇਹ ਸੀਗੇ ਹਰਮਨਦੀਪ ਸਿੰਘ ਰਾਏਸਰ ਇਹਨਾਂ ਦਾ ਪਿੰਡ ਹੈ, ਬਰਨਾਲੇ ਤੋਂ ਹੈਗੇ ਆ। ਤੇ ਅਸੀਂ ਇਹਨਾਂ ਨੂੰ, ਮੈਂ ਜਦੋਂ ਤੋਂ ਪੱਤਰਕਾਰਿਤਾ ਕਰਾਂ ਉਦੋਂ ਤੋਂ ਦੇਖ ਰਿਹਾ, ਸਟੂਡੈਂਟ ਫਰੰਟਾਂ ਤੇ ਵੀ ਦੇਖਦੇ ਆ ਇਹਨਾਂ ਨੂੰ।
ਤੇ ਕਿਸਾਨੀ ਫਰੰਟ ਤੇ ਅੱਜਕੱਲ ਇਹ ਕੰਮ ਕਰ ਰਹੇ ਨੇ ਤੇ ਉਮੀਦ ਹੈ ਕਿ ਇੱਕ ਇਹਨਾਂ ਦਾ ਵਿਚਾਰਿਕ ਇੰਟਰਵਿਊ ਵੀ ਆਪਾਂ ਕਰਾਂਗੇ ਸਮਾਂ ਕੱਢ ਕੇ ਮਹੀਨੇ 2 ਮਹੀਨੇ ਬਾਅਦ। ਇਹ ਜਿਹੜਾ ਇੰਟਰਵਿਊ ਸੀਗਾ ਇਹ ਖਾਸ ਕਰ ਨੌਜਵਾਨੀ ਤੇ ਫੋਕਸ ਸੀਗਾ, ਸ਼ਹੀਦ ਭਗਤ ਸਿੰਘ ਹੋਣਾ ਦੇ ਬਲੀਦਾਨ ਤੇ ਫੋਕਸ ਸੀਗਾ ਤੇ ਆਪਾਂ ਇਹਨਾਂ ਦਾ ਇੱਕ ਵਿਚਾਰਿਕ ਇੰਟਰਵਿਊ ਕਰਾਂਗੇ ਤਾਂ ਕਿ ਜਿਹੜੇ ਇਹ ਸਵਾਲ ਨੇ ਪੰਜਾਬ ਦੇ ਅੱਡ-ਅੱਡ ਇਸ਼ੂ ਨੇ, ਚਾਹੇ ਨੈਸ਼ਨਲਿਟੀ ਦਾ, ਕੌਮੀਅਤ ਦਾ ਸਵਾਲ ਹੋਵੇ ਜਾਂ ਫਿਰ ਕਿਸਾਨੀ ਕ੍ਰਾਈਸਿਸ ਦਾ ਸਵਾਲ ਹੋਵੇ, ਰੂਰਲ ਕ੍ਰਾਈਸਿਸ ਦਾ ਸਵਾਲ ਹੋਵੇ, ਵੱਧ ਅਧਿਕਾਰਾਂ ਦਾ ਸਵਾਲ ਹੋਵੇ, ਹੋਰ ਵੀ ਕਈ ਸਵਾਲ ਹੈਗੇ ਆ, ਉਹਨਾਂ ਬਾਰੇ ਖੁੱਲ੍ਹ ਕੇ ਇਹਨਾਂ ਨਾਲ ਗੱਲ ਕਰਾਂਗੇ। ਤੇ ਜਿਹੜਾ ਪੋਲੀਟੀਕਲ ਬਲੂਪ੍ਰਿੰਟ ਹੈਗਾ ਜਿਹਦੇ ਬਾਰੇ ਲਗਾਤਾਰ ਗੱਲ ਹੋ ਰਹੀ ਹੈ ਕਿ ਉਹਦੀ ਕਮੀ ਹੈ ਪੰਜਾਬ 'ਚ ਹੁਣ, ਤੇ ਨੌਜਵਾਨ ਜਿਹੜਾ ਲੀਡਰਲੈਸ ਵੀ ਫੀਲ ਕਰਦੇ ਨੇ, ਉਹ ਕਿਵੇਂ ਉਹ ਸਪੇਸ ਭਰਿਆ ਜਾਊਗਾ, ਉਹਦੇ ਬਾਰੇ ਵੀ ਆਪਾਂ